ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 13 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਬਰਕਲੇ, ਕਰਮਜੀਤ ਸਿੰਘ ਟਰਲੌਕ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਇਹ ਮਾਫ ਕਰਵਾ ਸਕਦੇ ਨੇ। ਕਾਲ ਕਰੋ 888-888-9914, 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698। ਜੀ ਸੋ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਵੀ ਸਾਡਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ, ਇਹ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਹੀ ਸਾਡੇ 15 AM ਤੇ FM ਸਟੇਸ਼ਨਸ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ, ਫੇਸਬੁੱਕ, YouTube ਦੇ ਉੱਤੇ ਲਾਈਵ ਤੁਸੀਂ ਦੇਖ ਸਕਦੇ ਹੋ। ਤੇ ਦੂਰ ਦਰਾਡੇ ਜਿਹੜੇ ਬੈਠੇ ਹੈਗੇ ਆ, ਉਹ ਆਪਣੀ ਐਪ ਆ ਉਹ ਵੀ ਡਾਊਨਲੋਡ ਕਰ ਸਕਦੇ ਹੈਗੇ ਆ ਪੰਜਾਬੀ ਰੇਡੀਓ ਯੂਐਸਏ ਦੀ। ਸੋ ਸਭ ਤੋਂ ਪਹਿਲਾਂ ਤਾਂ ਖਬਰਾਂ ਤੋਂ ਪਹਿਲਾਂ ਜੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਜਾਈਏ ਵੀ ਨਵੇਂ ਸਾਲ ਜਿਹੜਾ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਾਰਚ 14 ਨੂੰ ਆ। ਸੋ ਅੱਜ ਰਾਤ ਨੂੰ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਨਵਾਂ ਸਾਲ ਮਨਾਇਆ ਜਾਣਾ ਹੈ। ਕੀਰਤਨ ਹੋਣਗੇ, ਕਥਾ ਢਾਡੀ ਵਾਰਾਂ ਹੋਣਗੀਆਂ। ਸੋ ਸਾਡੇ ਤੱਕ ਜਿੰਨੇ ਕੁ ਗੁਰੂ ਘਰਾਂ ਦੀ ਇਨਫੋਰਮੇਸ਼ਨ ਆਈ ਹੈਗੀ ਆ, ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੰਦੇ ਆ। ਇੱਕ ਗੁਰਦੁਆਰਾ ਸਾਹਿਬ ਸੈਕਰਾਮੈਂਟੋ ਜੋ ਸੱਚਖੰਡ ਰੋਜ਼ਵਿਲ ਹੈਗਾ, ਤੇ ਇਸ ਤੋਂ ਬਿਨਾਂ ਫਰੀਮੌਂਟ ਗੁਰਦੁਆਰਾ ਸਾਹਿਬ, ਸੈਨ ਹੋਜ਼ੇ ਗੁਰਦੁਆਰਾ ਸਾਹਿਬ, ਤੇ ਸਿਆਟਲ ਤੋਂ ਇੱਕ ਗੁਰਦੁਆਰਾ ਸਾਹਿਬ, ਉਹਨਾਂ ਦੀ ਕਾਲ ਆਈ ਸੀ। ਇਸੇ ਤਰ੍ਹਾਂ ਸਟਾਕਟਨ ਗੁਰਦੁਆਰਾ ਸਾਹਿਬ, ਜਿਹੜੇ ਨਵੇਂ ਸਾਲ ਦੇ ਸੰਬੰਧ ਦੇ ਵਿੱਚ ਜਿਹੜੇ ਦੀਵਾਨ ਸਜਣਗੇ। ਸਾਨੂੰ ਚਾਹੀਦਾ ਤਾਂ ਇਹ ਆ ਵੀ ਹਰ ਇੱਕ ਗੁਰੂ ਘਰ ਚਾਹੀਦਾ। ਦੇਖੋ, ਸਿੱਖਾਂ ਦਾ ਨਵਾਂ ਸਾਲ ਆ। ਜਦੋਂ ਰੈਗੂਲਰ ਆਪਾਂ ਜਿਹੜਾ ਕ੍ਰਿਸਚੀਅਨ ਕੈਲੰਡਰ ਦੇ ਮੁਤਾਬਕ ਜਿਹੜਾ ਸਾਲ ਮਨਾਉਂਦੇ ਆ, ਤੇ ਉਹਦੇ ਤੁਸੀਂ ਦੇਖੋ ਵੀ ਉੱਥੇ ਕਿੰਨਾ ਰਸ਼ ਹੁੰਦਾ ਨਵੇਂ ਸਾਲ ਤੇ। ਕਿਸੇ ਵੀ ਗੁਰੂ ਘਰ ਦੇ ਵਿੱਚ ਪਾਰਕ ਨਹੀਂ ਲੱਭਦੀ ਹੈਗੀ। ਤੇ ਜੇ ਅਸੀਂ ਆਪਣਾ ਜਿਹੜਾ ਨਵਾਂ ਸਾਲ ਭੁੱਲ ਗਏ, ਫਿਰ ਆਪਾਂ ਜਿਹੜੇ ਪੰਜਾਬ ਬੈਠੇ ਜਾਂ ਹੋਰ ਉੱਥੇ ਬੈਠੇ ਕਈ ਜਣੇ ਐਵੇਂ ਦੇਖੋ ਜੀ, ਉਹ ਆਪਣਾ ਧਰਮ ਬਦਲੀ ਜਾਂਦੇ ਆ, ਕ੍ਰਿਸਚੀਅਨ ਹੋਈ ਜਾਂਦੇ ਆ। ਠੀਕ ਆ, ਆਪਾਂ ਇਹ ਨਹੀਂ ਕਹਿੰਦੇ ਨਵਾਂ ਸਾਲ ਜਿਹੜਾ ਕ੍ਰਿਸਚੀਅਨ ਕੈਲੰਡਰ ਦੇ ਮੁਤਾਬਕ ਉਹ ਵੀ ਮਨਾਓ, ਪਰ ਸਾਨੂੰ ਆਪਣਾ ਵੀ ਜਿਹੜਾ ਮਨਾਉਣਾ ਚਾਹੀਦਾ। ਇਹ ਹਰ ਇੱਕ, ਇਹ ਕਮੇਟੀਆਂ ਦਾ ਇਕੱਲਾ ਫਰਜ਼ ਨਹੀਂ ਹੈਗਾ। ਜਿਹੜਾ ਵੀ ਸਾਡਾ ਸਰੋਤਾ ਸੁਣਦਾ ਹੈਗਾ, ਜਿਹੜੇ ਵੀ ਆਪਣੇ ਪੰਜਾਬੀ ਭੈਣ ਭਰਾ ਹੈਗੇ ਆ, ਜਿਹੜੇ ਵੀ ਗੁਰੂ ਘਰ ਜਾਂਦੇ ਆ, ਆਪਣੇ ਪ੍ਰਬੰਧਕਾਂ ਨੂੰ ਕਿਹਾ ਕਰੋ ਭਈ ਇਹ ਆਪਣਾ ਜਿਹੜਾ ਤਿਉਹਾਰ ਆ, ਆਪਣਾ ਜਿਹੜਾ ਨਵਾਂ ਸਾਲ ਆ, ਉਸ ਨੂੰ ਵੀ ਜਿਹੜਾ ਯਾਦ ਕੀਤਾ ਜਾਵੇ, ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਰੈਗੂਲਰ ਜਿਹੜਾ ਨਵਾਂ ਸਾਲ ਆ ਉਹ ਯਾਦ ਕਰਦੇ ਹੈਗੇ। ਜੀ ਬਿਲਕੁਲ। ਸੋ ਸਾਡੇ ਅਦਾਰੇ ਵੱਲੋਂ, ਪੰਜਾਬੀ ਰੇਡੀਓ ਯੂਐਸਏ ਵੱਲੋਂ, ਸਾਡੇ ਵੱਲੋਂ ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ। ਉਸੇ ਹੀ ਉਤਸ਼ਾਹ, ਉਸੇ ਹੀ ਖੁਸ਼ੀ ਦੇ ਨਾਲ, ਉਸੇ ਹੀ ਤਰੀਕੇ ਦੇ ਨਾਲ ਇਸ ਨਵੇਂ ਸਾਲ ਨੂੰ ਜਿਹੜਾ ਉਹ ਆਪਾਂ ਸਾਰੇ ਜਾਣੇ ਮਨਾਈਏ, ਵੱਧ ਚੜ੍ਹ ਕੇ ਅੱਗੇ ਜਿਹੜਾ ਹੋ ਕੇ ਇਸ ਨੂੰ ਮਨਾਈਏ। ਮੇਰਾ ਰੀਸੈਂਟਲੀ ਹਰਜੋਤ ਸਿੰਘ ਜੀ ਫਰੈਂਡ ਥਾਈਲੈਂਡ ਨੂੰ ਜਿਹੜੇ ਉਹ ਗਏ, ਤਾਂ ਉਹ ਦੱਸਦੇ ਸੀਗੇ ਤਾਂ
ਕਹਿੰਦੇ ਵੀ ਉੱਥੇ ਉਹਨਾਂ ਦਾ ਕੈਲੰਡਰ ਹੀ ਵੱਖਰਾ ਆ, ਕਹਿੰਦੇ ਵੀ ਭੁਲੇਖਾ ਬਹੁਤ ਪੈਂਦਾ ਹੈ। ਉਹ ਆਪਣੇ ਹਿਸਾਬ ਦਾ ਜਿਹੜਾ ਕੈਲੰਡਰ ਆ ਉਹਨਾਂ ਨੇ ਆਪਣੇ ਮੁਲਕ ਦੇ ਵਿੱਚ ਲਾਗੂ ਕੀਤਾ ਹੋਇਆ, ਜਿਹੜਾ ਵੀ ਉਹਨਾਂ ਦਾ ਧਾਰਮਿਕ ਜਾਂ ਉਹਨਾਂ ਦਾ ਕਲਚਰਲ ਤੌਰ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਸੌਖ ਦੇ ਲਈ ਡੈਫੀਨੇਟਲੀ ਆਪਾਂ ਜਿਹੜਾ ਉਹ ਦੇਖਦੇ ਹਾਂ ਵੀ ਦੁਨੀਆ ਭਰ ਦੇ ਵਿੱਚ, ਕਿਉਂਕਿ ਇਹ ਕੈਲੰਡਰ ਬਹੁਤਾ ਵਰਤਿਆ ਜਾਂਦਾ ਆ, ਇਹਦੇ ਲਈ ਆਪਾਂ ਇਸ ਲਈ ਇਹਦੇ ਨਾਲ ਚੱਲਦੇ ਹਾਂ। ਪਰ ਆਪਾਂ ਨੂੰ ਆਪਣੇ ਜਿਹੜੇ ਦੇਸੀ ਮਹੀਨੇ ਰੁੱਤਾਂ ਦੇ ਹਿਸਾਬ ਦੇ ਨਾਲ ਜਿਹੜੇ ਆ ਰਹੇ ਮਹੀਨੇ ਹੁੰਦੇ ਆ, ਜਿਹੜੇ ਉਹ ਬਣਾਏ ਗਏ ਆ, ਸੋ ਅੱਜ ਤੋਂ ਨਹੀਂ ਕਦੋਂ ਤੋਂ ਜਿਹੜੇ ਉਹ ਚੱਲਦੇ ਆ ਰਹੇ ਆ, ਸੋ ਉਹਦੇ ਨਾਲ ਵੀ ਆਪਾਂ ਜੁੜ ਕੇ ਜਿਹੜਾ ਉਹ ਚੱਲੀਏ ਤੇ ਆਪਣੇ ਐਸੀ ਵਿਰਾਸਤ ਦੇ ਉੱਤੇ ਆਪਾਂ ਮਾਣ ਕਰੀਏ। ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ, ਤੁਹਾਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਦੂਜਾ ਕੈਲੰਡਰ ਵਰਤੋ ਹੀ ਨਾ, ਬਿਲਕੁਲ ਵਰਤੋ, ਕੋਈ ਗੱਲ ਨਹੀਂ, ਸਾਰੇ ਦੁਨੀਆ ਦੇ ਨਾਲ ਮਿਲ ਜੁਲ ਕੇ ਵੀ ਆਪਾਂ ਰਹਿਣਾ ਹੈ, ਉਹ ਵੀ ਵਰਤੋ, ਪਰ ਆਪਣੇ ਨੂੰ ਭੁੱਲੋ ਨਾ, ਇਹ ਜਿਹੜਾ ਇਸ ਦੇ ਵਿੱਚ ਮੇਨ ਜਿਹੜੀ ਉਹ ਗੱਲ ਆ। ਸੋ ਸਾਡੇ ਵੱਲੋਂ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਪਰਿਵਾਰਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਕੱਲ ਨੂੰ ਜਿਹੜਾ ਉਹ ਨਵਾਂ ਸਾਲ, ਦੇਸੀ ਨਵਾਂ ਸਾਲ ਜਿਹੜਾ ਉਹ ਚੜ੍ਹਨਾ ਹੈ, ਸੋ ਲੱਖ ਲੱਖ ਵਧਾਈ ਜਿਹੜੀ ਉਹ ਆਪਾਂ ਭੇਟ ਜਿਹੜੀ ਉਹ ਕਰਦੇ ਹਾਂ। ਸੋ 558ਵਾਂ ਜਿਹੜਾ ਸਾਲ ਆ ਸੰਮਤ ਨਾਨਕਸ਼ਾਹੀ ਜਿਹੜਾ ਉਹ ਹੋਣਾ ਹੈ, ਅੱਜ 30 ਫੱਗਣ ਦਾ ਜਿਹੜਾ ਉਹ ਦੇਣਾ। ਸੋ ਕੱਲ ਨੂੰ ਜਿਹੜਾ ਚੇਤ ਜਦੋਂ ਚੜ੍ਹਨਾ ਆ ਤਾਂ ਫਿਰ ਉਸ ਦੇ ਨਾਲ ਨਵਾਂ ਸਾਲ ਜਿਹੜਾ ਹੋਣਾ ਆ। ਸੋ ਇਹਦੇ ਨਾਲ ਇਹ ਵੀ ਹਰਜੋਤ ਸਿੰਘ ਜੀ ਇਦਾਂ ਮਨਾਉਣ ਦੇ ਨਾਲ ਜਿਹੜੇ ਲੋਕਾਂ ਨੂੰ ਭੁਲੇਖਾ ਅਕਸਰ ਵਿਸਾਖੀ ਦੇ ਨਾਲ ਹੁੰਦਾ ਆ ਵੀ ਸਿੱਖਾਂ ਦਾ ਨਵਾਂ ਸਾਲ ਵਿਸਾਖੀ ਵਾਲੇ ਦਿਨ ਹੁੰਦਾ ਆ ਜਾਂ ਵਿਸਾਖ ਤੇ ਸ਼ੁਰੂ ਹੁੰਦਾ ਆ, ਉਹ ਵੀ ਭਰਮ ਜਿਹੜਾ ਉਹ ਟੁੱਟਦਾ ਆ ਜਿਉਂ-ਜਿਉਂ ਆਪਾਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਮਨਾਉਂਦੇ ਹੈਗੇ ਆ। ਜੀ ਅਗਲੀ ਖਬਰ ਵੱਲ ਚਲੀਏ ਤੇ ਬੜੀ ਬੁਰੀ ਖਬਰ ਆ ਰਹੀ ਆ ਵੀ ਅਮਰੀਕਾ ਦਾ ਇੱਕ ਜਹਾਜ਼ US 에ਅਰ ਫੋਰਸ ਜੋ ਰੀਫਿਊਲਰ ਸੀ, ਉਹ ਕੱਲ ਇਰਾਕ ਦੇ ਵਿੱਚ ਕ੍ਰੈਸ਼ ਹੋ ਗਿਆ, ਜਿਹਦੇ ਨਾਲ 6 ਜਿਹੜੇ ਨੌਜਵਾਨ ਆ, 6 ਫੌਜੀ ਆ, ਉਹਨਾਂ ਦੀ ਮੌਤ ਹੋ ਗਈ ਹੈਗੀ ਆ। KC-135 ਇਹ ਜਿਹੜਾ ਰੀਫਿਊਲ ਦਾ ਜਹਾਜ਼ ਆ, ਉਹ ਇਰਾਕ ਦੇ ਵਿੱਚ ਸੀ ਜਿਸ ਟਾਈਮ ਦੇ ਉੱਤੇ, ਕਿਉਂਕਿ ਇਰਾਨ 'ਚ ਜੋ ਜੰਗ ਚੱਲ ਰਹੀ ਆ, ਆਪਣੇ ਜਿਹੜੇ ਹੋਰ ਪਲੇਨ ਆ ਉਹਨਾਂ ਨੂੰ ਰੀਫਿਊਲ ਕਰਨ ਦੇ ਲਈ ਜਾ ਰਿਹਾ ਸੀ, ਜਦੋਂ ਇਹ ਫਰੈਂਡਲੀ 에ਅਰ ਸਪੇਸ ਦੇ ਵਿੱਚ ਸੀ, ਇਹ ਕ੍ਰੈਸ਼ ਹੋ ਗਿਆ। ਸੈਟਕੋਮ ਨੇ ਅਨਾਉਂਸ ਕੀਤਾ ਹੈ ਵੀ ਇਹਦੇ ਨਾਲ 6 ਫੌਜੀਆਂ ਦੀ ਮੌਤ ਹੋ ਗਈ ਹੈਗੀ ਆ। ਇਸ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ ਕਿ 7 ਫੌਜੀ ਪਹਿਲੇ ਦਿਨਾਂ ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀ ਜਦੋਂ ਜੰਗ ਸ਼ੁਰੂਆਤ ਹੀ ਹੋਈ ਸੀਗੀ। ਡਿਫੈਂਸ ਸੈਕਟਰੀ ਪੀਟ ਹੈਗਸਥ ਉਹਨਾਂ ਨੇ ਪੈਂਟਾਗਨ ਦੇ ਉੱਤੇ ਬੋਲਦੇ ਹੋਏ ਨਾਲ ਉਹਨਾਂ ਦੇ ਜੁਆਇੰਟ ਚੀਫ ਚੇਅਰਮੈਨ ਜਨਰਲ ਡੈਨ ਕੇਨ ਸੀਗੇ, ਇਹ ਜਿਹੜੀ ਨਿਊਜ਼ ਆ ਉਹ ਸਾਰਿਆਂ ਨਾਲ ਸਾਂਝੀ ਕੀਤੀ ਹੈਗੀ ਆ। ਕਹਿੰਦੇ ਵੀ ਕਿਸੇ ਤਰ੍ਹਾਂ ਦਾ ਹੋਸਟਾਈਲ ਜਾਂ ਫਰੈਂਡਲੀ ਫਾਇਰ ਨਹੀਂ ਸੀ। ਸੋ ਕਹਿੰਦੇ ਵੀ ਆਪਣੇ ਜਿੰਨੇ ਵੀ ਫੌਜੀ ਹੈਗੇ ਆ, ਬਹਾਦਰ 에ਅਰਮੈਨ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਫਰੈਂਡ, ਯੂਨਿਟਸ, ਅਸੀਂ ਸਾਰਿਆਂ ਦੇ ਨਾਲ ਆਪਾਂ ਅਰਦਾਸ ਕਰਦੇ ਹੈਗੇ ਆ ਤੇ ਉਹਨਾਂ ਨੇ ਆਪਣੇ ਮੁਲਕ ਦੇ ਲਈ ਜਿਹੜੀ ਆ ਇਹ ਸ਼ਹਾਦਤ ਦਿੱਤੀ ਆ। ਕਹਿੰਦੇ ਵੀ ਦੋਜ਼ ਵਰ ਵੈਰੀ 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 ਟਫ ਡੇਜ਼, ਜਦੋਂ ਕੋਈ ਤੁਹਾਡੇ ਡੋਰ ਦੇ ਉੱਤੇ ਨੌਕ ਕਰਦਾ ਆ ਕਿਸੇ ਫੌਜੀ ਦੇ ਘਰ ਦੇ ਉੱਤੇ ਕਿ ਹਾਂ ਜੀ ਤੁਹਾਡੇ ਪੁੱਤਰ ਦੀ, ਤੁਹਾਡੇ ਫਾਦਰ ਦੀ, ਤੁਹਾਡੇ ਗ੍ਰੈਂਡਪਾ ਦੀ ਜਾਂ ਤੁਹਾਡੇ ਹਸਬੈਂਡ ਦੀ ਜਿਹੜੀ ਆ ਮੌਤ ਹੋ ਗਈ ਹੈਗੀ। ਬਿਲਕੁਲ, ਸੋ ਇਹ ਬੜੀ ਮੰਦਭਾਗੀ ਹੋਈ ਆ। ਸੋ ਇਹ 에ਅਰ ਫਿਊਲਿੰਗ ਏਰੀਅਲ ਰੀਫਿਊਲਿੰਗ ਪਲੇਨ ਸੀਗਾ, ਇਹ ਵੈਸਟਰਨ ਇਰਾਕ ਦੇ ਵਿੱਚ ਕੱਲ ਹਾਦਸਾਗ੍ਰਸਤ ਹੋ ਗਿਆ। ਪਹਿਲਾਂ 4 ਜਾਣੇ ਜਿਹੜੇ ਹਰਜੋਤ ਸਿੰਘ ਦੱਸੇ ਗਏ ਸੀਗੇ ਤੇ ਹੁਣ ਕਨਫਰਮ ਕੀਤਾ 6 ਦੇ 6 ਜਾਣੇ ਹੀ ਜੋ ਉਸ ਜਹਾਜ਼ ਨੂੰ ਉਡਾਉਣ ਦੇ ਵਿੱਚ ਭੂਮਿਕਾ ਸੀਗੇ, ਉਹਨਾਂ ਦੀ ਮੌਤ ਹੋਈ ਜਿਹੜੀ ਉਹ ਦੱਸੀ ਜਾ ਰਹੀ ਹੈ। ਤੇ ਜਿੱਦਾਂ ਤੁਸੀਂ ਕਿਹਾ ਵੀ ਇਹ ਕਨਫਰਮ ਕਰ ਰਹੇ ਆ ਵੀ ਇਹ ਹੌਸਟਾਈਲ ਜਾਂ ਫਰੈਂਡਲੀ ਫਾਇਰ ਦੇ ਨਾਲ ਇਹ ਨਹੀਂ ਹੋਇਆ ਹੈਗਾ। ਸੋ ਇੱਕ ਅਹਿਮ ਕਹਿ ਸਕਦੇ ਹਾਂ ਵੀ ਲੌਜਿਸਟਿਕ ਦੇ ਲਈ ਵੀ ਇਹ ਅਹਿਮ ਜਹਾਜ਼ ਸੀਗਾ KC-135, ਉਸ ਦਾ ਹਾਦਸਾਗ੍ਰਸਤ ਹੋਣਾ ਤੇ 6 ਜਣਿਆਂ ਦੀ ਮੌਤ ਬਹੁਤ ਹੀ ਇੱਕ ਮੰਦਭਾਗੀ ਖਬਰ ਜਿਹੜੀ ਉਹ ਹੈਗੀ ਆ। ਓਵਰਆਲ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਹੁਣ ਇਰਾਨ ਵਾਰ ਦੇ ਵਿੱਚ ਓਬਵੀਅਸਲੀ ਵਾਰ ਦੇ ਕਰਕੇ ਉੱਥੇ ਹੈਗੇ ਆ ਹਾਦਸਾ, ਚਾਹੇ ਟੈਕਨੀਕੈਲਿਟੀ ਦੇ ਵਿੱਚ ਜਿਹੜਾ ਹੋਇਆ ਆ, ਪਰ ਇਸ ਸੰਦਰਭ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਹੁਣ 13 ਜਾਣੇ ਕਹਿ ਸਕਦੇ ਹਾਂ ਵੀ ਇਸ ਇਰਾਨ ਦੇ ਇਰਦ ਗਿਰਦ ਇਸ ਵਾਰ ਦੇ ਦਰਮਿਆਨ 13 ਜਿਹੜੇ ਫੌਜੀ ਆ ਉਹ ਹੁਣ ਤੱਕ ਉਹਨਾਂ ਦੀ ਮੌਤ ਜਿਹੜੀ ਹੋ ਚੁੱਕੀ ਆ। 7 ਜਾਣੇ ਦੇ ਉੱਤੇ ਤਾਂ ਇਰਾਨੀਅਨ ਮਿਜ਼ਾਈਲਸ ਦੇ ਨਾਲ ਜਦੋਂ ਹਮਲਾ ਹੋਇਆ ਸੀ ਉਦੋਂ ਉਹਨਾਂ ਦੀ ਮੌਤ ਹੋਈ ਸੀ। ਅਜੇ ਵੀ 140 ਜਾਣੇ ਕਹਿੰਦੇ ਆ ਵੀ
ਫੱਟੜ ਜਿਹੜੇ ਹੋਏ ਸੀ, ਕਈਆਂ ਨੂੰ ਤਾਂ ਛੁੱਟੀ ਮਿਲ ਗਈ ਆ, ਕਈ ਜਿਹੜੇ ਆ ਉਹਨਾਂ ਦਾ ਇਲਾਜ ਅਜੇ ਵੀ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਆ। ਸੋ ਹੋਪਫੁਲੀ ਉਹ ਜਲਦੀ ਜ਼ੇਰੇ ਇਲਾਜ ਹੋ ਕੇ ਠੀਕ ਹੋ ਕੇ ਵਾਪਸ ਆਪਣੇ ਪਰਿਵਾਰਾਂ ਦੇ ਵਿੱਚ ਪਰਤਣ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਪੀਟ ਹੈਗਸਥ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਜਿਹੜਾ ਈਰਾਨ ਦਾ ਨਵਾਂ ਬਣਿਆ ਸੁਪਰੀਮ ਲੀਡਰ ਆ, ਜਾਂ ਤਾਂ ਉਹ ਬੁਰੀ ਤਰ੍ਹਾਂ ਫੱਟੜ ਆ, ਹੋ ਸਕਦਾ ਵੀ ਕਹਿੰਦੇ ਵੀ ਉਸਦੀ ਸ਼ਾਇਦ ਲੱਤ ਜਿਹੜੀ ਉਹ ਵੱਢਣੀ ਪਊਗੀ, ਤੇ ਲਾਈਕਲੀ ਡਿਸਫਿਗਰਡ ਜਿਹੜਾ ਆ ਉਹ ਹੋ ਚੁੱਕਾ ਹੈ, ਤੇ ਕਹਿੰਦੇ ਕੋਮਾ ਦੇ ਵਿੱਚ ਉਹ ਹੈਗਾ ਆ। ਸੋ ਕੱਲ ਅਜੇ ਈਰਾਨ ਦਾ ਜਿਹੜਾ ਸੁਪਰੀਮ ਜਿਹੜਾ ਲੀਡਰ ਆ ਉਹਨਾਂ ਦਾ ਮੁਹਤਸ਼ਬਾ ਜਿਹੜਾ ਖਮੇਨਾਈ, ਹਾਂਜੀ, ਸੋ ਉਹਦਾ ਟਵਿੱਟਰ ਦੇ ਉੱਤੇ ਜਿਹੜਾ ਜ਼ਰੂਰ ਪੋਸਟ ਆਈ ਸੀ, ਪਰ ਅਜੇ ਤੱਕ ਕਹਿੰਦੇ ਵੀ ਉਸਦੀ ਜਿਹੜੀ ਵੀਡੀਓ ਜਾਂ ਕੋਈ ਆਡੀਓ ਆ ਉਹ ਸਾਹਮਣੇ ਨਹੀਂ ਹੈਗੀ। ਉੱਦਾਂ ਦਾਅਵਾ ਕੀਤਾ ਜਾ ਰਿਹਾ ਵੀ ਉਸਨੇ ਤਕਰੀਬਨ 15 ਕੁ ਮਿੰਟ ਭਾਸ਼ਣ ਦਿੱਤਾ ਆ ਆਪਣੇ ਜਿਹੜੇ ਨਜ਼ਦੀਕੀ ਲੋਕਾਂ ਨੂੰ, ਉਹਦੇ ਵਿੱਚੋਂ ਇਹ ਗੱਲਾਂ ਜਿਹੜੀਆਂ ਲਿਖ ਕੇ ਸਾਹਮਣੇ ਆਈਆਂ ਹੈਗੀਆਂ, ਪਰ ਇਸ ਦੀ ਕੋਈ ਕਨਫਰਮਡ ਵੈਰੀਫਾਈਡ ਰਿਪੋਰਟ ਨਹੀਂ ਹੈਗੀ। ਸੋ ਜਿਸ ਤਰੀਕੇ ਦੇ ਨਾਲ ਪੀਟ ਹੈਗਸਥ ਉਹਨਾਂ ਨੇ ਇਹ ਦਾਅਵਾ ਕੀਤਾ ਵੀ ਉਹ ਲਾਈਕਲੀ ਵੌਂਡਡ ਆ ਤੇ ਡਿਸਫਿਗਰਡ ਜਿਹੜਾ ਉਹ ਹੋ ਚੁੱਕਾ ਆ। ਸੋ ਇਸ ਦੀ ਵੀ ਕੋਈ ਕਨਫਰਮਡ ਰਿਪੋਰਟ ਨਹੀਂ ਆ, ਪਰ ਸੈਕਟਰੀ ਆਫ ਡਿਫੈਂਸ ਜਿਹੜੇ ਪੀਟ ਹੈਗਸਥ ਆ ਉਹ ਇਸ ਮੌਕੇ ਦਾਅਵਾ ਕਰ ਰਹੇ ਆ। ਉਹ ਕਹਿ ਰਹੇ ਆ ਵੀ ਈਰਾਨ ਇਸ ਟਾਈਮ ਬੁਰੀ ਤਰ੍ਹਾਂ ਹਾਰ ਰਿਹਾ ਹੈਗਾ। ਕਹਿੰਦੇ ਵੀ ਅਸੀਂ ਵੱਡੇ ਜਿਹੜੇ ਆ ਉਹ ਤਰੀਕੇ ਦੇ ਨਾਲ ਜਿੱਤ ਰਹੇ ਆ। ਟਰੰਪ ਉਹਨਾਂ ਨੇ ਕਿਹਾ ਵੀ ਇਸ ਟਾਈਮ ਕੌਣ ਲੀਡਰ ਆ ਉਸ ਦੇ ਬਾਰੇ ਕੁਛ ਵੀ ਜਿਹੜਾ ਉਹ ਪਤਾ ਨਹੀਂ ਆ। ਸੋ ਕਹਿੰਦਾ ਤਾਂ ਹੀ ਅਜੇ ਤੱਕ ਉਹ ਸਰੈਂਡਰ ਨਹੀਂ ਕਰ ਰਹੇ ਹੈਗੇ। ਸੋ ਟਰੰਪ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਖਿਆ ਹੈਗਾ ਆ। ਉਧਰ ਰਾਸ਼ਟਰਪਤੀ ਟਰੰਪ ਉਹਨਾਂ ਨੇ ਅੱਜ ਫੌਕਸ ਨਿਊਜ਼ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਕਿਹਾ ਵੀ ਯੂਐਸ ਨੇ ਈਰਾਨ ਨੂੰ ਅਗਲੇ ਵੀਕ ਦੇ ਵਿੱਚ ਹੋਰ ਵੀ ਜ਼ਿਆਦਾ ਵੱਡੇ ਪੈਮਾਨੇ ਦੇ ਨਾਲ ਤੇ ਹੋਰ ਜ਼ੋਰ ਦੇ ਨਾਲ ਹਮਲਾ ਜਿਹੜਾ ਉਹ ਕਰਨਾ ਹੈ। ਦੇ ਗੋਇੰ ਟੂ ਹਿੱਟ ਈਰਾਨ ਵੈਰੀ ਹਾਰਡ। ਇਹ ਜਿਹੜਾ ਉਹਨਾਂ ਦੇ ਦੁਆਰਾ ਦਾਅਵਾ ਜਿਹੜਾ ਉਹ ਕੀਤਾ ਜਾ ਰਿਹਾ ਆ। ਉਧਰ ਇਰਾਨੀ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਅਸੀਂ 43ਵੀਂ ਵੇਵ ਹੁਣ ਤੱਕ ਜਿਹੜੀ ਇੱਕ ਉਹਨਾਂ ਨੇ ਆਪਣੇ ਆਪਰੇਸ਼ਨ ਦਾ ਨਾਂ ਰੱਖਿਆ, ਜਿੱਦਾਂ ਇੱਥੇ ਆਪਰੇਸ਼ਨ ਜਿਹੜਾ ਫਿਊਰੀ ਆ, ਉੱਥੇ ਆਪਰੇਸ਼ਨ ਪ੍ਰੋਮਿਸ ਆਫ ਦਾ ਟਰੁਥ 4 ਉਹ ਉਹਨਾਂ ਨੇ ਜਿਹੜਾ ਨਾਮ ਰੱਖਿਆ। ਕਹਿੰਦੇ ਵੀ ਅਸੀਂ 43ਵੀਂ ਜਿਹੜੀ ਵੇਵ ਆ ਹਮਲੇ ਦੀ ਉਹ ਕੀਤੀ ਜਿਹੜੀ ਉਹ ਹੈਗੀ ਆ। ਸੋ ਕਹਿੰਦੇ ਵੀ ਯੂਐਸ ਦੀ 5th ਫਲੀਟ ਤੇ ਇਜ਼ਰਾਈਲ ਦੇ ਇਲਾਕਿਆਂ ਦੇ ਉੱਤੇ ਉਹਨਾਂ ਦੇ ਦੁਆਰਾ ਇਸ ਦੇ ਵਿੱਚ ਹਮਲਾ ਕੀਤਾ ਜਾ ਰਿਹਾ ਆ। ਉਹਨਾਂ ਦੇ ਸੈਂਟਰਲ ਹੈੱਡਕੁਆਰਟਰ ਦੇ ਵਿੱਚੋਂ ਇਹ ਰਿਪੋਰਟ ਜਿਹੜੀ ਉਹਨਾਂ ਨੇ ਬਿਆਨ ਜਿਹੜਾ ਉਹ ਦਿੱਤਾ ਹੈਗਾ ਆ। ਉਧਰ ਇਜ਼ਰਾਈਲ ਤੋਂ ਇਹ ਰਿਪੋਰਟਸ ਹਰਜੋਤ ਸਿੰਘ ਜੀ ਆ ਰਹੀਆਂ ਆ ਵੀ ਈਰਾਨ ਦੀਆਂ ਜਿਹੜੀਆਂ ਮਿਜ਼ਾਈਲਸ ਦਾ ਸ਼ਾਰਪਨਰ ਆ ਉਹ ਤੈਲ ਅਵੀਵ ਦੇ ਇਲਾਕੇ ਦੇ ਵਿੱਚ ਡਿੱਗਾ ਆ, ਜਿਸ ਕਰਕੇ ਉੱਥੇ ਕਈ ਅੱਗਾਂ ਵੀ ਲੱਗੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਹੈਗੀਆਂ। ਸੋ ਉਧਰ ਇਜ਼ਰਾਈਲ ਦੀ ਮਿਲਟਰੀ ਦੇ ਦੁਆਰਾ ਈਰਾਨ ਦੇ ਉਲਟ ਹੋਰ ਨਵਾਂ ਕੈਂਪੇਨ ਜਿਹੜਾ ਆ ਉਹ ਲਾਂਚ ਕੀਤਾ ਗਿਆ ਆ। ਇਜ਼ਰਾਈਲੀ ਡਿਫੈਂਸ ਫੋਰਸਿਸ IDF ਨੇ ਜਾਣਕਾਰੀ ਜਿਹੜੀ ਦਿੱਤੀ ਆ। ਈਰਾਨ ਦਾ ਜਿਹੜਾ ਸਟੇਟ ਟੀਵੀ ਆ ਉਹ ਦੱਸ ਰਿਹਾ, ਰਿਪੋਰਟ ਕਰ ਰਿਹਾ ਵੀ ਤਹਿਰਾਨ ਦੇ ਕਈ ਇਲਾਕਿਆਂ ਦੇ ਵਿੱਚ ਵੱਡੇ ਧਮਾਕੇ ਜਿਹੜੇ ਆ ਉਹ ਸੁਣੇ ਗਏ ਹੈਗੇ ਆ। ਸੋ ਹੁਣ ਤੱਕ ਹਰਜੋਤ ਸਿੰਘ ਜੀ 5,500 ਤੋਂ ਵੱਧ ਟਾਰਗੇਟਸ ਦੇ ਉੱਤੇ ਅਮਰੀਕਾ ਨੇ ਤੇ 10,000 ਤੋਂ ਵੱਧ ਟਾਰਗੇਟਸ ਦੇ ਉੱਤੇ ਇਜ਼ਰਾਈਲ ਨੇ ਹਮਲਾ ਜਿਹੜਾ ਆ ਉਹ ਕੀਤਾ ਹੈਗਾ ਆ। ਸੋ ਇਹ ਮੰਨਿਆ ਜਾ ਰਿਹਾ ਆ ਵੀ 15,000 ਤੋਂ ਵੱਧ ਟਿਕਾਣਿਆਂ ਦੇ ਉੱਤੇ ਈਰਾਨ ਦੇ ਅੰਦਰ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਸਾਂਝੇ ਤੌਰ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਆ। UAE ਕਹਿ ਰਿਹਾ ਆ ਵੀ ਉਹਨਾਂ ਦੇ ਦੁਆਰਾ ਉਹਨਾਂ ਦੇ ਜਿਹੜੇ 에ਅਰ ਡਿਫੈਂਸ ਆ ਉਹਨਾਂ ਨੇ ਕਈ ਜਿਹੜੇ ਡਰੋਨਸ ਤੇ ਬੈਲਿਸਟਿਕ ਮਿਜ਼ਾਈਲਸ ਆ ਉਹਨਾਂ ਨੂੰ ਇੰਟਰਸੈਪਟ ਕੀਤਾ ਆ। UAE ਦੇ ਡਿਫੈਂਸ ਮਿਨਿਸਟਰੀ ਦਾ ਦਾਅਵਾ ਆ ਵੀ 27 ਡਰੋਨ ਤੇ 7 ਬੈਲਿਸਟਿਕ ਮਿਜ਼ਾਈਲਸ ਨੂੰ ਉਹਨਾਂ ਨੇ ਅੱਜ ਜਿਹੜਾ ਆ ਉਹ ਇੰਟਰਸੈਪਟ ਕੀਤਾ ਆ। ਕਹਿੰਦੇ ਵੀ ਹੁਣ ਤੱਕ UAE ਯੂਨਾਈਟਿਡ ਅਰਬ ਐਮੀਰੇਟਸ ਉਹਨਾਂ ਦੇ 에ਅਰ ਡਿਫੈਂਸਿਸ ਨੇ 285 ਬੈਲਿਸਟਿਕ ਮਿਜ਼ਾਈਲਸ, 15 ਕਰੂਜ਼ ਮਿਜ਼ਾਈਲਸ ਤੇ 1567 ਜਿਹੜੇ ਡਰੋਨਸ ਆ ਜੋ ਉਹਨਾਂ ਦੇ ਇਲਾਕੇ ਦੇ ਵਿੱਚ ਨੂੰ ਆ ਰਹੇ ਸੀ ਉਹਨਾਂ ਨੂੰ ਰੋਕਿਆ ਜਿਹੜਾ ਉਹ ਹੈਗਾ ਆ। ਜਾਂ ਈਰਾਨ ਨੇ ਇੰਨੇ ਨੰਬਰਸ ਦੇ ਨਾਲ ਉਹਨਾਂ ਤੇ ਹਮਲਾ ਜਿਹੜਾ ਉਹ ਕੀਤਾ ਆ। ਹੁਣ ਤੁਸੀਂ ਹਿਸਾਬ ਲਾ ਲਓ ਹਰਜੋਤ ਸਿੰਘ ਜੀ, ਕੱਲੇ UAE ਦੇ ਉੱਤੇ ਹੀ 1500 ਤੋਂ ਵੱਧ ਡਰੋਨ ਜਿਹੜੇ ਈਰਾਨ ਵਾਲੇ ਸੁੱਟ ਚੁੱਕੇ ਆ ਤੇ ਆਲੇ ਦੁਆਲੇ ਦੇ ਹੋਰ ਗਲਫ ਦੇ ਮੁਲਕਾਂ ਦੇ ਉੱਤੇ ਤੇ ਅਮਰੀਕਾ ਦੇ ਜਿਹੜੇ ਫੌਜੀ ਅੱਡੇ ਆ ਉਹਨਾਂ ਦੇ ਉੱਤੇ ਕਿੰਨੇ ਕੁ ਜਿਹੜੇ ਇਹਨਾਂ ਨੇ ਸੁੱਟੇ ਹੋਣੇ ਆ ਤੇ ਇਜ਼ਰਾਈਲ ਦੇ ਉੱਤੇ ਕਿੰਨੇ ਕੁ ਜ਼ਿਆਦਾ ਜਿਹੜਾ ਉਹਨਾਂ ਨੇ ਸੁੱਟੇ ਜਿਹੜੇ ਉਹ ਹੋਣੇ ਆ। ਨਾਟੋ ਨੇ ਜਿਹੜਾ ਦੱਸਿਆ ਵੀ 에ਅਰ ਤੇ ਮਿਜ਼ਾਈਲ ਡਿਫੈਂਸ ਐਸੈਟਸ ਦੇ ਦੁਆਰਾ ਇੱਕ ਇਰਾਨੀਅਨ ਮਿਜ਼ਾਈਲ ਜੋ ਕਿ ਟਰਕੀ ਦੀ 에ਅਰ ਸਪੇਸ ਦੇ ਵਿੱਚ ਆ ਰਹੀ ਸੀ ਉਸ ਨੂੰ
ਸ਼ਾਟ ਡਾਊਨ ਕੀਤਾ ਆ, ਉਸ ਨੂੰ ਰਾਹ ਦੇ ਵਿੱਚ ਹੀ ਖਤਮ ਕੀਤਾ ਆ। ਓਮਾਨ ਦੇ ਵਿੱਚ ਹੁਣ ਤੱਕ 2 ਜਣਿਆਂ ਦੇ ਮੌਤ ਦੀ ਖਬਰ ਜਿਹੜੀ ਉਹ ਆ ਰਹੀ ਆ, ਤੇ ਉਹਨਾਂ ਨੇ ਵੀ ਇੱਕ ਅਲ ਅਵਾਹੀ ਇੰਡਸਟਰੀਅਲ ਏਰੀਆ ਦੇ ਉੱਤੇ ਇੱਕ ਡਰੋਨ ਆ, ਉਸ ਨੂੰ ਇੰਟਰਸੈਪਟ ਕੀਤਾ ਆ। ਇਹ ਓਮਾਨ ਦਾ ਸਟੇਟ ਮੀਡੀਆ ਇਸ ਮੌਕੇ ਦੱਸ ਰਿਹਾ ਹੈਗਾ ਆ। ਉਧਰ UN ਦੇ ਜਿਹੜੇ ਸੈਕਟਰੀ ਜਨਰਲ ਐਂਟੋਨੀਓ ਗੁਤਰੇਸ ਆ, ਉਹ ਬੇਰੂਟ ਲਬਨਾਨ ਦੇ ਵਿੱਚ ਪਹੁੰਚੇ ਹੋਏ ਆ। ਕਹਿੰਦੇ ਲਬਨਾਨ ਦੇ ਲੋਕਾਂ ਦੇ ਨਾਲ ਹਮਦਰਦੀ ਤੇ ਸੋਲੀਡੈਰਿਟੀ ਨੂੰ ਦਿਖਾਉਣ ਦੇ ਲਈ ਉਹ ਉੱਥੇ ਆਏ ਆ। ਇਜ਼ਰਾਈਲ ਨੇ ਲਬਨਾਨ ਦੇ ਵਿੱਚ ਆਪਣਾ ਜਿਹੜਾ ਗਰਾਊਂਡ ਅਫੈਂਸਿਵ ਆ ਉਹ ਸ਼ੁਰੂ ਕੀਤਾ ਹੋਇਆ ਹੈ। ਹੁਣ ਤੱਕ ਲਬਨਾਨ ਦੀ ਜਿਹੜੀ ਸਰਕਾਰ ਆ ਉਹ ਰਿਪੋਰਟ ਕਰ ਰਹੀ ਆ ਵੀ 773 ਤੋਂ ਵੱਧ ਲੋਕ ਮਾਰੇ ਜਿਹੜੇ ਉਹ ਜਾ ਚੁੱਕੇ ਆ। ਇਜ਼ਰਾਈਲ ਜਿਹੜਾ ਉਹ ਕਹਿ ਰਿਹਾ ਆ ਵੀ ਹਿਜ਼ਬੁੱਲਾ ਦੇ ਉਲਟ ਉਹਨਾਂ ਦੀ ਇਹ ਕਾਰਵਾਈ ਜਿਹੜੀ ਉਹ ਚੱਲ ਰਹੀ ਆ, ਤੇ ਐਂਟੋਨੀਓ ਗੁਤਰੇਸ ਨੇ ਦੋਨਾਂ ਹੀ ਹਿਜ਼ਬੁੱਲਾ ਤੇ ਇਜ਼ਰਾਈਲ ਨੂੰ ਗੁਹਾਰ ਲਾਈ ਆ ਵੀ ਤੁਸੀਂ ਜਿਹੜਾ ਆ ਆਪਣੀ ਸੀਜ਼ ਫਾਇਰ ਆ ਉਸ ਨੂੰ ਨੈਗੋਸ਼ੀਏਟ ਕਰੋ ਤੇ ਇਸ ਜਿਹੜੇ ਵਾਰ ਆ ਉਸ ਨੂੰ ਰੋਕੋ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ G7 ਕੰਟਰੀਆਂ ਦੇ ਹੈਡਸ ਦੇ ਨਾਲ ਕਾਲ ਦੇ ਉੱਤੇ ਗੱਲਬਾਤ ਕੀਤੀ ਆ ਵੀ ਇਰਾਨ ਕਿਸੇ ਵੀ ਟਾਈਮ ਸਰੈਂਡਰ ਕਰ ਸਕਦਾ ਹੈਗਾ। ਇਹ ਉਹਨਾਂ ਨੇ ਕਿਹਾ ਵੀ ਬਿਹਾਈਂਡ ਦਾ ਸੀਨ ਜੋ ਗੱਲਬਾਤ ਚੱਲ ਰਹੀ ਆ ਆਪਰੇਸ਼ਨ ਐਪਿਕ ਫਰੀ ਤੋਂ ਬਾਅਦ, ਕਹਿੰਦੇ ਵੀ ਆਈ ਗੈਟ ਰਿਡ ਆਫ ਕੈਂਸਰ ਦੈਟ ਵਾਸ ਥ੍ਰੈਟਨਿੰਗ ਅਸ ਆਲ, ਵੀ ਉਹ ਕੈਂਸਰ ਸੀਗਾ ਇਰਾਨ ਤੇ ਉਹਨੂੰ ਅਸੀਂ ਖਤਮ ਕਰ ਦਿੱਤਾ ਹੈ, ਜੋ ਕਿ ਸਾਨੂੰ ਸਾਰਿਆਂ ਨੂੰ ਖਤਮ ਕਰਨਾ ਚਾਹੁੰਦਾ ਸੀਗਾ। ਇਰਾਨ ਦੇ ਜਿਹੜੇ ਨਵੇਂ ਸੁਪਰੀਮ ਲੀਡਰ ਆ ਮੁਜਤਬਾ ਖਾਮੇਨਾਈ, ਉਹਨਾਂ ਨੇ ਜੋ ਪਿਛਲੇ ਕੱਲ ਵੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕਿਸੇ ਤਰ੍ਹਾਂ ਦੀ ਵੀ ਜਿਹੜਾ ਐਗਰੀਮੈਂਟ ਆ ਜੰਗ ਨੂੰ ਰੋਕਣ ਦਾ ਉਹ ਅਨਐਕਸੈਪਟੇਬਲ ਆ, ਅਸੀਂ ਕਿਸੇ ਤਰ੍ਹਾਂ ਐਕਸੈਪਟ ਨਹੀਂ ਕਰਾਂਗੇ। ਤੇ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਸ਼ਹੀਦਾਂ ਨੂੰ ਮਾਰਿਆ ਗਿਆ ਅਸੀਂ ਉਹਨਾਂ ਦਾ ਬਦਲਾ ਲਵਾਂਗੇ। ਇਹ ਉੱਥੇ ਦੇ ਲੀਡਰ ਨੇ ਜਿਹੜੀ ਖਬਰ ਆ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਸੁਣਿਆ ਹੀ ਆ ਤੇ ਪੀਟ ਹੈਕਸ ਤੇ ਟਰੰਪ ਨੂੰ ਇਹ ਕਹਿ ਰਿਹਾ ਵੀ ਉਹ ਬੁਰੀ ਤਰ੍ਹਾਂ ਫੱਟੜ ਹੋ ਗਿਆ ਹੈਗਾ। ਇਸ ਵੇਲੇ $100 ਤੋਂ ਉੱਪਰ ਜੋ ਬੈਰਲ ਦੀ ਪ੍ਰਾਈਸ ਆ, ਕਿਉਂਕਿ ਹਜੇ ਵੀ ਸਟੇਟ ਆਫ ਹਾਰਮੋਜ਼ ਉਹ ਕਲੋਜ਼ ਆ, ਸਿਰਫ ਮੇਰੇ ਖਿਆਲ ਨਾਲ ਚਾਈਨਾ ਦੇ ਜਿਹੜੇ ਜਹਾਜ਼ ਆ ਉਹਨਾਂ ਨੂੰ ਲੰਘਣ ਦਿੱਤਾ ਜਾ ਰਿਹਾ ਹੈਗਾ। ਜਰਮਨ ਦੇ ਚਾਂਸਲਰ ਫਰੈਡਰਿਕ ਮਰਜ਼, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਤੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇਹ ਕਿਹਾ ਆ ਵੀ ਮਾਸਕੋ ਨੂੰ ਤੇਲ ਵੇਚਣ ਦੀ ਜਿਹੜੀ ਇਜਾਜ਼ਤ ਨਾ ਦਿੱਤੀ ਜਾਵੇ, ਕਿਉਂਕਿ ਉਹਨਾਂ ਨੇ ਉਹ ਤੋਂ ਪੈਸੇ ਬਣਾ ਕੇ ਫਿਰ ਜਿਹੜਾ ਆ ਯੂਕਰੇਨ ਦੇ ਉੱਤੇ ਉਦਾਂ ਹੀ ਹਮਲੇ ਜਾਰੀ ਰੱਖਣੇ ਹੈਗੇ ਆ। ਪੂਟਨ ਦਾ ਜੋ ਇਨਵੋਏ ਹੈਗਾ ਕਿਰਲ ਡਮਿਟਰੇਵ, ਉਹ ਫਲੋਰੀਡਾ ਦੇ ਵਿੱਚ ਟਰੰਪ ਉਹਨਾਂ ਦੇ ਐਡਵਾਈਜ਼ਰ ਸਟੀਵ ਵਿਟਕੌਫ ਤੇ ਜੈਰਡ ਕਸ਼ਨਰ ਉਹਨਾਂ ਨੂੰ ਮਿਲਿਆ ਹੈਗਾ ਗਲੋਬਲ એનર્ਜੀ ਕ੍ਰਾਈਸਿਸ ਦੇ ਸੰਬੰਧ ਦੇ ਵਿੱਚ। ਸੋ 3 ਯੂਰਪੀਅਨ ਪਾਵਰਸ ਟ੍ਰੈਜਰੀ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਹੈ ਵੀ 1 ਮੰਥ ਵੇਵਰ ਦਿੱਤਾ ਗਿਆ ਹੈ US ਸੈਂਕਸ਼ਨਸ ਦਾ ਰਸ਼ੀਅਨ ਆਇਲ ਨੂੰ ਲੈ ਕੇ। ਸੋ ਰਸ਼ੀਅਨ ਦੇ ਉੱਤੇ 1 ਮਹੀਨੇ ਦੇ ਲਈ ਜਿਹੜੀਆਂ ਸੈਂਕਸ਼ਨਸ ਉਹ ਨਹੀਂ ਲੱਗਣਗੀਆਂ। 2 ਅਫੀਸ਼ੀਅਲਸ ਜਿਹੜੇ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ UK ਦੇ ਪ੍ਰਾਈਮ ਮਿਨਿਸਟਰ ਸਟੈਮਰ ਨੇ ਪਹਿਲਾਂ ਨਾ ਕਰ ਦਿੱਤੀ ਸੀ, ਬਾਅਦ ਦੇ ਵਿੱਚ ਉਹਨਾਂ ਨੇ ਅਮਰੀਕਾ ਨੂੰ ਕਿਹਾ ਸੀ ਕਿ ਹਾਂ ਤੁਸੀਂ ਸਾਡੇ ਬੇਸ ਯੂਜ਼ ਕਰ ਸਕਦੇ ਆ, ਪਰ ਟਰੰਪ ਉਹਨਾਂ ਨੇ ਸਟੈਮਰ ਨੂੰ ਕਹਿੰਦੇ ਵੀ ਇਨ ਫਰੰਟ ਆਫ ਅਦਰ G7 ਲੀਡਰਸ ਇਹ ਕਿਹਾ ਵੀ ਤੁਹਾਡੀ ਕੋਈ ਹੁਣ ਹੈਲਪ ਦੀ ਜ਼ਰੂਰਤ ਨਹੀਂ, ਜੇ ਤੁਸੀਂ ਕਰਨੀ ਸੀ ਤੇ ਉਹ ਪਹਿਲਾਂ ਕਰਨੀ ਸੀ ਜੰਗ ਤੋਂ ਜਾਂ ਜੰਗ ਸ਼ੁਰੂਆਤ ਵੇਲੇ, ਤੇ ਹੁਣ ਤੁਸੀਂ ਬਹੁਤ ਲੇਟ ਹੈਗੇ ਆ। ਜੀ ਬਿਲਕੁਲ। ਆਇਲ ਦੀ ਡਿਸਰਪਸ਼ਨ ਕਾਫੀ ਜ਼ਿਆਦਾ ਇਸ ਟਾਈਮ ਮਾੜੀ ਬਣੀ ਪਈ ਆ। ਕੱਲ ਅਮਰੀਕਾ ਨੇ ਜਿਹੜੀਆਂ ਰਸ਼ੀਅਨ ਤੇਲ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਆਰਜੀ ਤੌਰ ਦੇ ਉੱਤੇ ਹਟਾਇਆ ਸੀਗਾ, ਤਾਂ ਜੋ ਕਿ ਤੇਲ ਦੀਆਂ ਕੀਮਤਾਂ ਬਹੁਤੀਆਂ ਜਿਹੜੀਆਂ ਉਹ ਨਾ ਵਧਣ, ਜਿਸ ਦੇ ਕਰਕੇ ਯੂਰਪ ਤੇ ਯੂਕਰੇਨ ਵਾਲਿਆਂ ਨੇ ਇਸ ਸਟੈਪ ਦੀ ਨਿੰਦਾ ਜਿਹੜੀ ਉਹ ਕੀਤੀ ਸੀਗੀ। ਤੇ ਟਰੰਪ ਹੁਣੀ ਇਹ ਬੋਸਟ ਕਰ ਰਹੇ ਸੀਗੇ ਵੀ ਅਮਰੀਕਾ ਨੇ ਇਸ ਦੇ ਵਿੱਚ ਕਾਫੀ ਜ਼ਿਆਦਾ ਮਨੀ ਜਿਹੜੀ ਉਹ ਬਣਾਉਣੀ ਜਿਹੜੀ ਉਹ ਹੈਗੀ ਆ, ਸੋ ਲਾਈਕਲੀ ਟੂ ਮੇਕ ਲੋਟ ਆਫ ਜਿਹੜੇ ਮਨੀ ਆ। ਉਧਰ ਇਰਾਨ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਤਹਿਰਾਨ ਦੀਆਂ ਸੜਕਾਂ ਦੇ ਉੱਤੇ ਹਰਜੋਤ ਸਿੰਘ ਜੀ ਘੁੰਮਦਾ ਨਜ਼ਰ ਆਇਆ ਹੈਗਾ ਆ। ਸੋ ਉਹਨੇ ਵੀ ਜਿਹੜੀਆਂ ਸ਼ਰਤਾਂ ਆ ਇਰਾਨ ਦੇ ਪ੍ਰੈਜ਼ੀਡੈਂਟ ਨੇ ਮਸੂਦ ਪਜ਼ਿਸ਼ਕੀਅਨ ਉਹਨਾਂ ਨੇ ਕੀਤੀਆਂ। ਸੋ ਉੱਥੇ ਜਿਹੜੇ ਲੋਕ ਇਸ ਟਾਈਮ ਸੜਕਾਂ ਦੇ ਉੱਤੇ ਸੀਗੇ, ਇੱਕ ਮੋਟਰਸਾਈਕਲ ਦੀ ਬੈਕ ਦੇ ਉੱਤੇ ਬਹਿ ਕੇ ਤਹਿਰਾਨ ਦੀਆਂ ਸੜਕਾਂ 'ਚ ਜਿਹੜਾ ਉਹ ਹੁਕਮ ਜਿਹੜਾ ਰਿਹਾ ਸੀਗਾ ਅਲ-ਕੁਦਸ ਡੇ ਮਾਰਚ ਜਿਹੜੀ ਉੱਥੇ ਕੀਤੀ ਜਿਹੜੀ ਉਹ ਗਈ ਆ। ਟਰੰਪ ਨੇ ਜਿਹੜਾ ਹੁਣ ਇਹ ਕਿਹਾ ਆ
ਵੀ ਕਹਿੰਦੇ ਵੀ ਹੁਣ ਲੱਗਦਾ ਨਹੀਂ ਵੀ ਇਰਾਨ ਵਾਲੇ ਜਿਹੜੇ ਰਿਵੋਲਟ ਕਰਨਗੇ ਇਸ ਟਾਈਮ ਰਜੀਮ ਦੇ ਉਲਟ, ਜਦ ਕਿ ਇਹ ਸਾਰਾ ਮਸਲਾ ਇਹਨਾਂ ਪ੍ਰੋਟੈਸਟਰਸ ਦੀ ਨਾਂ ਦੇ ਉੱਤੇ ਹੀ ਹਮਲਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਕੀਤਾ ਗਿਆ, ਇਹਨਾਂ ਨੂੰ ਵੀ ਜਿਹੜਾ ਉਹ ਵਰਤਿਆ ਜਿਹੜਾ ਹੋ ਗਿਆ ਸੀਗਾ। ਸੋ ਇਹ ਇਸ ਟਾਈਮ ਜਿਹੜੀ ਹਰਜੋਤ ਸਿੰਘ ਦੀ ਸਥਿਤੀ ਆ ਉਹ ਸਾਹਮਣੇ ਜਿਹੜੀ ਉਹ ਚੱਲ ਰਹੀ ਹੈਗੀ ਆ। ਇਸ ਦੇ ਜਿਹੜੇ ਹਰਜੋਤ ਸਿੰਘ ਜੀ ਅਮਰੀਕਨ ਮੇਨਲੈਂਡ ਦੇ ਉੱਤੇ ਜਿਹੜੇ ਅਸਰ ਆ ਉਹ ਇਸ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਹੇ ਆ ਵੀ ਕੱਲ ਆਪਾਂ ਜਿਹੜੀ ਖਬਰ ਕੀਤੀ ਸੀ ਵੀ ਮਿਸ਼ੀਗਨ ਦੇ ਇੱਕ ਸਿਨੇਗੋਗ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ, ਜਿਹਦਾ ਕੱਲ ਆਪਾਂ ਜ਼ਿਕਰ ਕੀਤਾ ਸੀ, ਹੁਣ ਉਸ ਦਾ ਨਾਮ ਵਗੈਰਾ ਸਾਰਾ ਕੁਝ ਪਤਾ ਲੱਗ ਗਿਆ ਆ। ਆਇਮਨ ਮੁਹੰਮਦ ਗਜ਼ਾਲੀ ਉਸ ਦਾ ਨਾਮ, ਲੈਬਨਾਨ ਦੇ ਵਿੱਚ ਜੰਮਿਆ ਸੀ, ਯੂਐਸ ਦਾ ਇਹ ਨੈਚੁਰਲਾਈਜ਼ਡ ਸਿਟੀਜ਼ਨ ਸੀ। ਰੀਸੈਂਟਲੀ ਲੈਬਨਾਨ ਦੇ ਵਿੱਚ ਜਦ ਇਜ਼ਰਾਈਲ ਨੇ ਹਮਲੇ ਕੀਤੇ ਤਾਂ ਕਹਿੰਦੇ ਵੀ ਉਹਨਾਂ ਸਟ੍ਰਾਈਕਸ ਦੇ ਵਿੱਚ ਇਸ ਦੇ 2 ਭਰਾ ਤੇ ਭਤੀਜਾ ਤੇ ਭਤੀਜੀ, ਉਹ 에ਅਰ ਸਟ੍ਰਾਈਕ ਦੇ ਵਿੱਚ ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀਗੀ। ਤੇ ਜੀ ਇਸ ਨੇ ਫਿਰ ਬਿਲਕੁਲ ਆਪਣੀ ਜਿਹੜੀ ਗੱਡੀ ਆ 41 ਸਾਲਾ ਆਇਮਾਨ ਮੁਹੰਮਦ ਗਜ਼ਾਲੀ ਆ, ਉਸਨੇ ਇਸ ਸਿਨੇਗੋਗ ਦੇ ਵਿੱਚ ਮਾਰੀ ਜਿੱਥੇ ਗੋਲੀਆਂ ਚਲਾ ਕੇ ਮਾਰਨ ਦੀ ਇਸਨੇ ਜਿਹੜੀ ਉਹ ਕੋਸ਼ਿਸ਼ ਸੀਗੀ ਜਾਂ ਉਸਦੀ ਆੜ ਦੇ ਵਿੱਚ ਜਿਹੜਾ ਉਹ ਸੀਗਾ, ਪਰ ਉੱਥੋਂ ਦੇ ਸਿਕਿਉਰਿਟੀ ਗਾਰਡ ਨੇ ਮੁਸ਼ਤੈਦੀ ਦੇ ਨਾਲ ਟੈਂਪਲ ਇਜ਼ਰਾਈਲ ਜਿਹੜਾ ਵੈਸਟ ਬਲੂਮਿੰਗਫੀਲਡ ਟਾਊਨਸ਼ਿਪ ਸੀ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਉਹ ਰੋਕ ਲਿਆ। ਤੇ ਨੁਕਸਾਨ ਇਸ ਲਈ ਨਹੀਂ ਹੋਇਆ ਕਿਉਂਕਿ ਉੱਥੇ ਜਿਹੜਾ ਸਕੂਲ ਸੀਗਾ ਉਹ ਉਸ ਟਾਈਮ ਉੱਥੇ ਬੱਚੇ ਤੇ ਜਿਹੜੇ ਵਿਦਿਆਰਥੀ ਆ ਜਾਂ ਸਟਾਫ ਆ ਤੇ ਅਧਿਆਪਕ ਆ ਉੱਥੇ ਮੌਜੂਦ ਨਹੀਂ ਸੀਗੇ। 2011 ਦੇ ਵਿੱਚ ਜਿਹੜਾ ਗਜ਼ਾਲੀ ਆ ਉਹ ਪਰਿਵਾਰ ਨਾਲ ਰਿਲੇਟਡ ਜਿਹੜੇ ਵੀਜ਼ੇ ਦੇ ਉੱਤੇ ਸਪਾਊਸ ਆਫ ਯੂਐਸ ਸਿਟੀਜ਼ਨ ਉਸ ਆਧਾਰ ਦੇ ਉੱਤੇ ਜਿਹੜਾ ਉਹ ਆਇਆ ਸੀ। 2016 ਦੇ ਵਿੱਚ ਇਸ ਨੂੰ ਯੂਐਸ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਗ੍ਰਾਂਟ ਕੀਤੀ ਗਈ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਉਹ ਦੱਸਿਆ ਜਿਹੜਾ ਉਹ ਹੈਗਾ। ਸੋ 5 ਮਾਰਚ ਨੂੰ ਲੈਬਨਾਨ ਦੇ ਸ਼ਹਿਰ ਮਾਸ਼ਗਰਾ ਉਹਦੇ ਵਿੱਚ ਜਿਹੜਾ 에ਅਰ ਸਟ੍ਰਾਈਕ ਹੋਈ ਸੀ, ਉਹ 4 ਜਣੇ ਜਿਹੜੇ ਮਾਰੇ ਗਏ ਸੀ ਉਹ ਇਸ ਦੇ ਪਰਿਵਾਰਕ ਮੈਂਬਰ ਸੀਗੇ ਤੇ ਲੱਗਦਾ ਵੀ ਇਹੀ ਮੰਨਿਆ ਜਾ ਰਿਹਾ ਵੀ ਉਹਨਾਂ ਦਾ ਬਦਲਾ ਲੈਣ ਖਾਤਰ ਇਸ ਨੇ ਜਿਹੜਾ ਉੱਥੇ ਸਿਨੇਗੋਗ ਸੀਗਾ ਉਸ ਦੇ ਉੱਤੇ ਇਹ ਹਮਲਾ ਕੀਤਾ ਸੀਗਾ ਜਿਸ ਦੇ ਵਿੱਚ ਇਹ ਖੁਦ ਮਾਰਿਆ ਗਿਆ ਹੈ। ਜੀ ਬਿਲਕੁਲ ਉਹਦਾ ਨਾਮ ਵੀ ਜਿਹੜਾ ਡਿਸਕਲੋਜ਼ ਕਰ ਦਿੱਤਾ ਗਿਆ, ਆਇਮਨ ਮੁਹੰਮਦ ਗਜ਼ਾਲੀ, ਜੋ ਲੈਬਨਾਨ ਦਾ ਬੌਰਨ ਹੋਇਆ ਸੀ। ਅਗਲੀ ਖਬਰ ਰਾਜਕਨਵੀਰ ਸਿੰਘ ਜੀ ਆਪਾਂ ਸਾਂਝੀ ਕਰਦੇ ਹਾਂ ਕਿਊਬਾ ਦੇ ਸੰਬੰਧ ਦੇ ਵਿੱਚ। ਅੱਜ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਕਿ ਕਿਊਬਾ ਦੇ ਪ੍ਰੈਜ਼ੀਡੈਂਟ ਨੇ ਐਕਨੋਲਜ ਕੀਤਾ ਹੈ, ਮੰਨਿਆ ਆ ਕਿ ਸਾਡੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਆ। ਕਿਊਬਾ ਦੇ ਪ੍ਰੈਜ਼ੀਡੈਂਟ ਮਿਗੂਅਲ ਡਿਆਜ਼ ਕੈਨਲ ਉਹਨਾਂ ਨੇ ਇਹ ਕਿਹਾ ਕਿ ਸਾਡੀ ਮੁਲਕ ਦੇ ਕੋਲ ਗੈਸ ਬਹੁਤ ਤੇਜ਼ੀ ਦੇ ਨਾਲ ਖਤਮ ਹੋ ਰਿਹਾ ਹੈਗਾ, ਕਿਉਂਕਿ ਵੈਨਜ਼ੂਏਲਾ ਦਾ ਜਦੋਂ ਮਡੂਰੋ ਨੂੰ ਚੱਕ ਕੇ ਲੈ ਆਏ ਅਮਰੀਕਾ ਵਾਲੇ, ਉਸ ਤੋਂ ਬਾਅਦ ਵੈਨਜ਼ੂਏਲਾ ਤੋਂ ਜੋ ਸਾਰਾ ਮੋਸਟਲੀ ਤੇਲ ਜਿਹੜਾ ਜਾਂ ਚਾਈਨਾ ਨੂੰ ਜਾਂਦਾ ਸੀ ਜਾਂ ਕਿਊਬਾ ਨੂੰ ਜਾਂਦਾ ਸੀ, ਉਹ ਕਿਊਬਾ ਨੂੰ ਜਾਣਾ ਬੰਦ ਹੋਇਆ ਹੈਗਾ। ਸੋ ਉਹਨਾਂ ਨੇ ਇਹ ਕਿਹਾ ਵੀ ਸਾਡੀ ਰਿਸਪੈਕਟ ਫॉर द ਪੋਲੀਟੀਕਲ ਸਿਸਟਮ ਫॉर ਬੋਥ ਕੰਟਰੀਜ਼, ਦੋਨਾਂ ਕੰਟਰੀਆਂ ਦੀ ਗੱਲਬਾਤ ਉਸ ਸੰਬੰਧ ਦੇ ਵਿੱਚ ਚੱਲ ਰਹੀ ਹੈਗੀ ਆ। 67 ਸਾਲਾਂ ਦਾ ਕਮਿਊਨਿਸਟ ਸਟੇਟ ਦਾ ਹੈਡ ਉਹਨਾਂ ਨੇ ਇਹ ਕਿਹਾ ਵੀ ਆਇਲ ਬਲੌਕੇਡ ਨੂੰ ਲੈ ਕੇ ਸਾਡੀ ਕੰਟਰੀ ਦੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਕਾਫੀ ਬੈਡ ਹੈਗੀ ਆ, ਇਸ ਕਰਕੇ ਆਪਾਂ ਅਮਰੀਕਾ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਉਹਨਾਂ ਨੇ 90 ਮਿੰਟਾਂ ਦੀ ਜਿਹੜੀ ਨਿਊਜ਼ ਕਾਨਫਰੰਸ ਵੀ ਕੀਤੀ, ਜਿਹੜੀ ਬ੍ਰੌਡਕਾਸਟ ਹੋਈ ਮੀਡੀਆ ਦੇ ਵਿੱਚ, ਵੀ ਅਸੀਂ ਕੀ ਸੋਲੂਸ਼ਨ ਅਮਰੀਕਾ ਦੇ ਨਾਲ ਰਲ ਕੇ ਕਰ ਰਹੇ ਹੈਗੇ ਆ। ਸੋ ਡਿਸਕਸ਼ਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੇਨ ਮੁੱਦਾ ਇਹ ਸੀ ਵੀ ਪੋਲੀਟੀਕਲ ਸਿਸਟਮ ਦੀ ਇੱਜ਼ਤ ਹੋਵੇ, ਰਿਸਪੈਕਟ ਹੋਵੇ ਦੋਨਾਂ ਮੁਲਕਾਂ ਦੀ ਸੋਵਰਨਟੀ ਤੇ ਸਾਡੀ ਗਵਰਨਮੈਂਟ ਦਾ ਜਿਹੜਾ ਸੈਲਫ ਡਿਟਰਮੀਨੇਸ਼ਨ ਆ ਉਹਦੀ ਪੂਰੀ ਰਿਸਪੈਕਟ ਹੋਣੀ ਚਾਹੀਦੀ ਹੈਗੀ ਆ। ਕਿਉਂਕਿ ਟਰੰਪ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਅਸੀਂ ਆਪਣਾ ਹੀ ਬੰਦਾ ਜਿਹੜਾ ਆ ਉੱਥੇ ਹੈਡ ਲਾ ਦੇਣਾ ਹੈਗਾ ਕਿਊਬਾ ਦੇ ਵਿੱਚ, ਮੇਬੀ ਮਾਰਕੋ ਰੂਬੀਓ। ਸੋ ਹੁਣ ਗੱਲਬਾਤ ਆਲਰੇਡੀ ਚੱਲ ਰਹੀ ਹੈਗੀ ਆ। ਹੋਪਫੁਲੀ ਉਹ ਸੋਚ ਰਹੇ ਆ ਵੀ ਉਹਨਾਂ ਤੇ ਕਿਸੇ ਤਰ੍ਹਾਂ ਦਾ ਅਟੈਕ ਨਾ ਹੋਵੇ, ਕਿਉਂਕਿ ਅਮਰੀਕਾ ਇਸ ਵੇਲੇ ਇਰਾਨ ਦੇ ਜੰਗ ਦੇ ਵਿੱਚ ਲੱਗਾ ਹੋਇਆ ਹੈਗਾ। ਵੈਟੀਕਨ ਸੈਕਟਰੀ ਆਫ ਸਟੇਟ ਕਾਰਡੀਨਲ ਪੀਟਰੋ ਪੈਰੋਲਿਨ ਜੋ ਆ ਵੈਟੀਕਨ ਤੋਂ, ਉਹਨਾਂ ਨੇ ਇਹ ਕਿਹਾ ਵੀ ਇਹ ਵਧੀਆ ਗੱਲ ਆ, ਡਾਇਲੋਗ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਆ, ਕਿਸੇ ਤਰ੍ਹਾਂ ਦਾ ਜਿਹੜੀ ਜੰਗ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ। ਕਿਊਬਾ ਦੀ ਗਵਰਨਮੈਂਟ ਨੇ ਅਨਾਉਂਸ ਕੀਤਾ ਵੀ 51 ਕੈਦੀ ਉਹ ਛੱਡਣ ਜਾ ਰਹੇ ਹੈਗੇ ਆ, ਤਾਂ ਕਿ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੀ ਇੱਕ ਇਹ ਵੀ ਮੰਗ ਸੀ ਵੀ ਜਿਹੜੇ ਓਪੋਨੈਂਟਸ ਆ ਜਾਂ ਜਿਹਨਾਂ ਲੋਕਾਂ ਨੂੰ ਅਰੈਸਟ ਕੀਤਾ ਗਿਆ ਆ ਉਹਨਾਂ ਨੂੰ ਛੱਡਿਆ ਜਾਵੇ। ਮਿਸਟਰ ਡਿਆਜ਼ ਕੈਨਲ ਜੋ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਕਿਊਬਨ ਲੋਕ ਵੀ ਇਹਦੇ ਹੱਕ ਦੇ ਵਿੱਚ ਹੈਗੇ ਆ ਵੀ ਹਾਂ ਸਾਡੀ ਜਿਹੜੀ ਗੱਲਬਾਤ ਹੋਣੀ ਚਾਹੀਦੀ ਆ। ਵੱਡੀ ਗਿਣਤੀ ਦੇ ਵਿੱਚ ਫਲੋਰੀਡਾ ਸਟੇਟ ਦੇ ਵਿੱਚ ਜਿਹੜੇ ਐਗਜ਼ਾਈਲ 'ਚ ਰਹਿ ਰਹੇ ਆ
ਮੋਸਟਲੀ ਜਿਹੜੀ ਕਿਊਬਨ ਕਮਿਊਨਿਟੀ ਹੈਗੀ ਆ, ਉਹ ਕਈ ਸਾਲਾਂ ਤੋਂ ਇਸ ਗੱਲ ਦੀ ਕੋਸ਼ਿਸ਼ ਕਰ ਰਹੇ ਆ ਵੀ ਹਾਂ, ਸਾਡੇ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਗੱਲਬਾਤ ਆ ਹੋਣੀ ਚਾਹੀਦੀ ਹੈਗੀ ਆ, ਕਿਉਂਕਿ ਬਹੁਤ ਸਾਰੇ ਜਿਹੜੇ ਕਿਊਬਨ ਆ ਉਹ ਉੱਥੇ ਦੇ ਕਾਮਰੇਡਾਂ ਦੇ ਧੱਕੇ ਤੋਂ ਭੱਜ ਕੇ ਅਮਰੀਕਾ ਦੇ ਵਿੱਚ ਪਹੁੰਚੇ ਹੋਏ ਹੈਗੇ ਆ। ਦੋ ਜਿਹੜੇ ਪਾਵਰ ਪਲਾਂਟ ਹੈਗੇ ਇਸ ਵੇਲੇ, ਉਹ ਉਹਨਾਂ ਦੇ ਕੋਲ ਸਪਲਾਈਜ਼ ਹੈ ਨਹੀਂ ਫਿਊਲ ਦੀਆਂ, ਉਹ ਪੂਰੀ ਤਰ੍ਹਾਂ ਉਹ ਬੰਦ ਹੋਣ ਦੇ ਕਿਨਾਰੇ ਹੈਗੇ ਆ। ਸੋ ਉਹਦੇ ਨਾਲ ਜਿਹੜਾ ਕਿਊਬਾ ਦੇ ਵਿੱਚ ਜਿਹੜਾ ਆਇਲ ਨੂੰ ਲੈ ਕੇ ਉਹਨਾਂ ਦਾ ਗ੍ਰਿਡ ਜਿਹੜਾ ਹੈਗਾ ਆ ਉਹ ਵੀ ਬੰਦ ਹੋ ਜਾਣਾ, ਬਿਜਲੀ ਸਾਰਾ ਕੁਛ ਉਹਨਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋਣਾ ਹੈਗਾ। ਕਹਿੰਦੇ ਵੀ 7000 ਘਰ ਕਿਊਬਾ ਦੇ ਵਿੱਚ ਸੋਲਰ ਪਾਵਰ ਦੇ ਨਾਲ ਕਨੈਕਟਡ ਆ ਇਸ ਵੇਲੇ, ਬਾਕੀ ਸਾਰੇ ਜਿਹੜੇ ਆ ਉਹ ਇਸ ਤਰ੍ਹਾਂ ਹੀ ਚੱਲਦੇ ਆ। ਇਲੈਕਟ੍ਰਿਕ ਕਾਰਸ ਪੇਸ਼ੈਂਟਸ ਨੂੰ ਇੱਕ ਤਰ੍ਹਾਂ ਨਾਲ ਮੂਵ ਕਰਨ ਦੇ ਲਈ, ਖਾਸ ਕਰਕੇ ਜਿਹੜੇ ਡਾਇਲਿਸਿਸ ਦੀਆਂ ਅਪਾਇੰਟਮੈਂਟਸ ਹੁੰਦੀਆਂ ਉਹਨਾਂ ਦੇ ਲਈ ਯੂਜ਼ ਕੀਤੀਆਂ ਜਾਂਦੀਆਂ ਹੈਗੀਆਂ। ਸੋ ਕੋਸ਼ਿਸ਼ ਉਹ ਕਰ ਰਹੇ ਆ ਵੀ ਘੱਟ ਤੋਂ ਘੱਟ ਜਿਹੜੀ ਗੈਸ ਆ ਉਹ ਵਰਤੀ ਜਾਵੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨੀਦਰਲੈਂਡ ਤੋਂ ਇਹ ਖਬਰ ਆ ਰਹੀ ਆ, ਉੱਥੇ ਵੀ ਇੱਕ ਸਿਨਾਗੋਗ ਦੇ ਉੱਤੇ ਹਮਲੇ ਦੇ ਸੰਬੰਧ ਵਿੱਚ ਡੱਚ ਪੁਲਿਸ ਨੇ 4 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਆ। ਰੋਟਰਡੈਮ ਦੇ ਵਿੱਚ ਕਹਿੰਦੇ ਵੀ ਇੱਕ ਐਕਸਪਲੋਸਿਵ ਡਿਵਾਈਸ ਆ, ਉਹਦੇ ਨਾਲ ਇਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਵੈਂਟ ਆਫ ਹੋਇਆ, ਯਾਨੀ ਕਿ ਉਹ ਚੱਲਿਆ ਸੀਗਾ। ਤੇ ਕਹਿੰਦੇ ਵੀ ਇਹ ਦੂਜਾ ਸਭ ਤੋਂ ਵੱਡੀ ਜਿਹੜਾ ਸ਼ਹਿਰ ਆ ਨੀਦਰਲੈਂਡ ਦੇ ਵਿੱਚ, ਰੋਟਰਡੈਮ, ਉੱਥੇ ਇਹ ਘਟਨਾ ਵਾਪਰੀ ਆ। ਪੁਲਿਸ ਨੇ 4 ਜਾਣੇ 17 ਸਾਲਾਂ, 18 ਸਾਲਾਂ ਤੇ 2 19 ਸਾਲਾਂ ਦੇ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਆ। ਸੋ ਕਹਿੰਦੇ ਵੀ ਅਜੇ ਕਲੀਅਰ ਨਹੀਂ ਆ ਵੀ ਇਹ ਇਸ ਐਕਸਪਲੋਸਿਵ ਦੇ ਨਾਲ ਡੈਟੋਨੇਟ ਕਰਕੇ ਅੱਗ ਲਾਉਣਾ ਚਾਹੁੰਦੇ ਸੀ ਜਾਂ ਕਿਸੇ ਹੋਰ ਸਿਨਾਗੋਗ ਦੇ ਉੱਤੇ ਵੀ ਇਹਨਾਂ ਦੇ ਹਮਲਾ ਕਰਨ ਦੀ ਕੋਸ਼ਿਸ਼ ਸੀਗੀ ਜਾਂ ਨਹੀਂ। ਸੋ ਜਿੱਦਾਂ ਕੱਲ ਹਰਜੋਤ ਸਿੰਘ ਜੀ ਆਪਾਂ ਹੁਣੇ ਪਹਿਲਾਂ ਜਿਹੜਾ ਦੱਸ ਕੇ ਹਟੇ ਆ ਵੀ ਇੱਕ ਅਮਰੀਕਾ ਦੇ ਡੈਟਰੋਇਟ ਇਲਾਕੇ ਦੇ ਇੱਕ ਵੱਡੇ ਸਿਨਾਗੋਗ ਦੇ ਵਿੱਚ ਵੀ ਇੱਕ ਬੰਦੇ ਨੇ ਗੱਡੀ ਜਿਹੜੀ ਉਹ ਮਾਰੀ ਸੀ। ਤੇ ਇਹ ਜਿਹੜੀ ਹੁਣ ਗ੍ਰਿਫਤਾਰੀ ਆ ਨੀਦਰਲੈਂਡਸ ਦੇ ਵਿੱਚ ਆਈ, ਜਿਹੜੀ ਉਹ ਹੈਗੀ ਆ ਮਿਸ਼ੀਗਨ ਦੀ ਜਿਹੜੀ ਗਵਰਨਰ ਆ ਵਿਟਮਰ, ਉਹਨਾਂ ਨੇ ਕਿਹਾ ਵੀ ਐਂਟੀ ਸਮੈਟਿਕ ਜਿਹੜਾ ਉਹ ਅਟੈਕ ਸੀਗਾ ਤੇ ਇਦਾਂ ਦੇ ਅਟੈਕ ਨਹੀਂ ਹੋਣੇ ਚਾਹੀਦੇ ਹੈਗੇ। ਤੇ ਆਪਾਂ ਬ੍ਰੇਕ ਲੈਂਦੇ ਆ ਜੀ ਬਿਲਕੁਲ। ਤੇ ਬ੍ਰੇਕ ਤੋਂ ਬਾਅਦ 'ਚ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਵਾਗਤ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਜਿਹੜੀ CNN ਅੱਜ ਰਿਪੋਰਟ ਕਰ ਰਿਹਾ ਵੀ ਜੋ US ਦੀ ਇਕਨੋਮੀ ਆ ਉਹ ਸਿਰਫ 0.7% ਪਿਛਲੇ ਕੁਆਟਰ ਦੇ ਵਿੱਚ ਗਰੋ ਹੋਈ ਹੈਗੀ ਆ, ਜੋ ਦਸੰਬਰ ਤੱਕ ਐਂਡ ਹੋਇਆ ਹੈ। ਤੇ ਪਰ ਜੋ ਜੰਗ ਇਰਾਨ ਦੇ ਨਾਲ ਲੱਗੀ ਆ, ਉਹਦੇ ਨਾਲ ਇਹਦਾ ਅਸਰ ਹੋਰ ਵੀ ਜ਼ਿਆਦਾ ਜਿਹੜਾ ਇਹਦੇ ਉੱਤੇ ਪਊਗਾ। ਅਮਰੀਕਨਸ ਇਹ ਸੋਚ ਰਹੇ ਆ ਵੀ ਇਨਫਲੇਸ਼ਨ ਹਜੇ ਵੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਜੋ ਜਨਵਰੀ ਦੇ ਫਿਗਰਸ ਸ਼ੁੱਕਰਵਾਰ ਨੂੰ ਰਿਲੀਜ਼ ਕੀਤੇ ਹੈਗੇ ਆ, ਪਰ ਇਰਾਨ ਦੀ ਜੰਗ ਤੋਂ ਬਾਅਦ ਹੁਣ ਜਦੋਂ ਅਗਲੇ ਮਹੀਨੇ ਦੇ ਫਰਵਰੀ ਦੇ ਫਿਗਰਸ ਆਉਗੇ ਜਾਂ ਮਾਰਚ ਦੇ ਫਿਗਰਸ ਆਣੇ ਆ, ਇਹਨਾਂ ਨੇ ਬਹੁਤ ਵੱਡਾ ਜੋ ਆ ਅਸਰ ਇਸ ਦੇ ਉੱਤੇ ਕਰਨਾ ਹੈਗਾ ਆ। ਓਵਰਆਲ ਪਿਕਚਰ ਜੇ ਦੇਖਿਆ ਜਾਵੇ, ਕਹਿੰਦੇ ਪਈ 0.7% ਇਕਨੋਮੀ ਜੋ ਆ ਉਹ ਗਰੋ ਹੋਈ ਹੈਗੀ ਆ। 1.4% ਇਨੀਸ਼ੀਅਲੀ ਰਿਪੋਰਟ ਕੀਤੀ ਗਈ ਸੀ, ਸਲੋਅਰ ਪੇਸ ਤੇ ਚੱਲ ਰਹੀ ਆ, ਕਹਿੰਦੇ 4.4% ਥਰਡ ਕੁਆਟਰ ਦੇ ਵਿੱਚ। ਸੋ ਗਵਰਨਮੈਂਟ ਸ਼ਟਡਾਊਨ ਜੋ ਆ ਉਹ ਇੱਕ ਵੱਡਾ ਫੈਕਟਰ ਬਣਿਆ ਹੋਇਆ ਹੈਗਾ, ਖਾਸ ਕਰਕੇ ਜੋ ਹੋਮਲੈਂਡ ਸਿਕਿਉਰਿਟੀ ਨੂੰ ਫੰਡਿੰਗ ਨਹੀਂ ਦਿੱਤੀ ਜਾ ਰਹੀ ਹੈਗੀ, ਉਸ ਦਾ ਅਸਰ ਵੀ ਜੋ ਆ ਕਾਫੀ ਜ਼ਿਆਦਾ ਉੱਤੇ ਇਹਦੇ ਇਕਨੋਮੀ ਦੇ ਉੱਤੇ ਪਿਆ ਹੈਗਾ ਆ। ਸੋ ਫੋਰਥ ਕੁਆਟਰ ਜਿਹੜਾ ਆ ਉਹ ਬਾਹਲਾ ਗੁੱਡ ਨਹੀਂ ਆਇਆ ਹੈਗਾ, ਤੇ ਲੱਗਦਾ ਆ ਵੀ ਇਸ ਸਾਲ ਦਾ ਜਿਹੜਾ ਫਸਟ ਕੁਆਟਰ ਆ ਉਹ ਵੀ ਇਸ ਤਰ੍ਹਾਂ ਹੀ ਆਊਗਾ। 92,000 ਜੌਬਸ ਫਰਵਰੀ ਮਹੀਨੇ ਦੇ ਵਿੱਚ ਜੋ ਸ਼ਰੈਡ ਹੋਈਆਂ, ਕੈਂਸਲ, ਜਿਹੜੀਆਂ ਆਪਾਂ ਕਹਿ ਸਕਦੇ ਹਾਂ ਵੀ ਉਹ ਲੇ ਆਫ ਹੋਏ ਆ 92,000 ਦੇ ਕਰੀਬ। ਅਨਪਲਾਈਮੈਂਟ ਇਸ ਟਾਈਮ 4.4% ਆ, ਜੋ ਕਿ ਪਹਿਲਾਂ 4.3% ਸੀਗੀ। ਸੋ ਲੇ ਆਫ ਇਹ ਇੱਕ ਵੱਡਾ ਕਾਰਨ ਬਣਿਆ ਹੋਇਆ ਹੈਗਾ। 1,83,000 ਤੋਂ ਲੈ ਕੇ 2.1 ਮਿਲੀਅਨ ਤੱਕ ਲੋਕ ਪਿਛਲੇ ਸਾਲ ਦੇ ਤੋਂ ਲੈ ਕੇ ਜਨਵਰੀ ਤੱਕ ਲੇ ਆਫ ਹੋ ਚੁੱਕੇ ਆ। ਖਾਸ ਕਰਕੇ IT ਸੈਕਟਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੇ ਆਫ ਹੋਈ ਹੈਗੀ ਆ। ਸੋ ਜਿਹੜੀ ਇਕਨੋਮੀ ਅਮਰੀਕਾ ਦੀ ਆ, ਉਹਨੂੰ ਹੁਣ ਪੂਰੀ ਤਰ੍ਹਾਂ ਜਿਹੜੀ ਬ੍ਰੇਕ ਲਾ ਰਹੀ ਆ ਉਹ ਹੈਗੀ ਗੈਸ ਦੀਆਂ ਪ੍ਰਾਈਸਸ। ਆਪਾਂ ਕੱਲ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਲਾਸ ਐਂਜਲਸ ਤਾਂ $8 ਤੱਕ ਜਿਹੜੀ ਗੈਸ ਪਹੁੰਚ ਚੁੱਕੀ ਆ, ਬੇ ਏਰੀਏ ਦੇ ਵਿੱਚ $5-5.5 ਤੱਕ ਗੈਸ ਪਹੁੰਚ ਚੁੱਕੀ ਹੈਗੀ ਆ, ਤੇ ਡੀਜ਼ਲ ਦੀ ਪ੍ਰਾਈਸ ਤਾਂ ਹੋਰ ਵੀ ਬਹੁਤ ਜ਼ਿਆਦਾ ਹੈ। ਸੋ ਉਹ ਇੱਕ ਵੱਡਾ ਬ੍ਰੇਕ ਲਾਊਗੀ ਜੇ ਇਹਦਾ ਕੋਈ ਆਲਟਰਨੇਟਿਵ ਨਾ ਲੱਭਿਆ ਗਿਆ। ਕਹਿੰਦੇ ਭਈ એનર્ਜੀ ਸ਼ੌਕ ਇਹ ਇੱਕ ਹਿੱਟ ਕਰਨ ਜਾ ਰਿਹਾ ਹੈਗਾ ਇਕਨੋਮੀ ਨੂੰ। એનર્ਜੀ ਦੀਆਂ ਜਿਹੜੀਆਂ ਪ੍ਰਾਈਸਸ ਉੱਪਰ ਆ, ਉਹਦੇ ਕਰਕੇ ਹੁਣ ਸਾਰਾ ਕੁਝ ਮਹਿੰਗਾ ਹੋਊਗਾ ਜੀ। ਅੱਜ ਇੱਕ ਹਰਜੋਤ ਸਿੰਘ ਜੀ ਨਵਾਂ ਸਰਵੇ ਆਇਆ, 10 ਚੋਂ 7 ਅਮਰੀਕੀ ਮੰਨਦੇ ਆ ਵੀ ਟਰੰਪ ਹੁਣਾਂ ਦੇ ਟੈਰਿਫਸ ਦੇ ਕਰਕੇ ਜਿਹੜੀਆਂ ਕੀਮਤਾਂ ਆ ਉਸ ਵਿੱਚ ਵਾਧਾ ਹੋਇਆ ਆ। ਉਧਰ ਵਾਈਟ ਹਾਊਸ ਨੇ 301 ਇੱਕ ਇਨਵੈਸਟੀਗੇਸ਼ਨ ਵੱਖ-ਵੱਖ ਮੁਲਕਾਂ ਦੇ ਉਲਟ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਜਿਹੜੇ ਸੁਪਰੀਮ ਕੋਰਟ ਨੇ ਗੈਰ ਕਾਨੂੰਨੀ ਆਖੇ ਗਏ ਟੈਰਿਫ ਸੀਗੇ, ਉਹਨਾਂ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਲਾਗੂ ਕਰਨ ਦੀ ਜਿਹੜੀ ਕੋਸ਼ਿਸ਼ ਆ ਵਾਈਟ ਹਾਊਸ ਆ ਉਹ ਕਰ ਰਿਹਾ ਆ। ਇਸ ਸਰਵੇ ਦੇ ਵਿੱਚ ਜਿਹੜੀ ਹੈਰਿਸ ਪੋਲ ਸਰਵੇ ਹੋਇਆ ਆ, ਇਸ ਦੇ ਵਿੱਚ ਜਿਹੜੇ ਰਿਪਬਲਿਕਨਸ ਆ, ਜਿਨ੍ਹਾਂ ਚੋਂ 64% ਰਿਪਬਲਿਕਨਸ ਆ, ਉਹ ਇਹ ਮੰਨਦੇ ਆ ਵੀ ਜਿਹੜੀਆਂ ਕੀਮਤਾਂ 'ਚ ਵਾਧਾ ਹੋਇਆ। ਇੰਡੀਪੈਂਡੈਂਟ 67% ਤੇ ਡੈਮੋਕ੍ਰੇਟ 77%। ਸੋ ਅਕ੍ਰੋਸ ਪਾਰਟੀ ਲਾਈਨਸ ਅਮਰੀਕਨਸ ਦਾ ਇਹ ਮੰਨਣਾ ਹੈ ਵੀ ਵਾਈਟ ਹਾਊਸ ਤੇ ਟਰੰਪ ਹੁਣਾਂ ਦੇ ਟੈਰਿਫਸ ਦੇ ਕਰਕੇ ਹੀ ਜਿਹੜੀਆਂ ਕੀਮਤਾਂ ਆ ਉਸ ਵਿੱਚ ਵਾਧਾ ਹੋਇਆ ਆ। ਸੋ ਇਨਫਲੇਸ਼ਨ ਜਿਹੜੀ ਆ ਉਹ ਥੋੜੀ ਛੋਟੀਆਂ ਚੀਜ਼ਾਂ ਤੋਂ ਵੱਡੀਆਂ ਚੀਜ਼ਾਂ ਤੱਕ ਜਿਹੜੀਆਂ ਆ ਉਹ ਮਹਿੰਗੀਆਂ ਹੋ ਚੁੱਕੀਆਂ। ਬੀਫ ਤੇ ਕਾਫੀ ਫੂਡ ਇੰਡਸਟਰੀ ਦੇ ਕਹਿੰਦੇ ਵੀ ਇਹ ਸਭ ਤੋਂ ਜ਼ਿਆਦਾ ਹਾਈਲੀ ਇਫੈਕਟ ਹੋਏ ਆ ਟੈਰਿਫ ਤੇ ਜਿਹੜੇ ਉਹ ਕਰਕੇ। ਪਿਛਲੇ ਸਾਲ ਦੇ ਮੁਕਾਬਲੇ 14% ਬੀਫ ਤੇ 18% ਕਾਫੀ ਜਿਹੜੀ ਆ ਉਹ ਮਹਿੰਗੀ ਹੋ ਚੁੱਕੀ ਹੈਗੀ ਆ। ਸੋ ਮੈਜੋਰਟੀ ਵੋਟਰਸ ਇਸ ਮੌਕੇ ਡਿਸਅਪਰੂਵ ਕਰ ਰਹੇ ਆ ਟਰੰਪ ਹੁਣਾਂ ਦੇ ਟੈਰਿਫ ਨੂੰ ਜਿਹੜਾ ਉਹ ਲੈ ਕੇ। ਸੋ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ। ਸੋ ਓਵਰਆਲ ਇਕਨੋਮੀ ਦੇ ਵਿੱਚ ਜਾਂ ਮਹਿੰਗਾਈ ਦੇ ਲਈ ਜਿਹੜੀਆਂ ਟੈਰਿਫ ਤੇ ਕਰਕੇ ਚੀਜ਼ਾਂ ਮਹਿੰਗੀਆਂ ਹੋਈਆਂ ਆ, ਸਾਰੇ ਹੀ ਲੋਕ ਇਸ ਨੂੰ ਇਸ ਨਵੇਂ ਪੋਲ ਦੇ ਵਿੱਚ ਮੰਨ ਰਹੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਉਹ ਇਮੀਗ੍ਰੇਸ਼ਨ ਨਾਲ ਰਿਲੇਟਡ ਆ। ਜਿਹੜੇ ਹਾਊਸ ਕੰਜ਼ਰਵੇਟਿਵ ਹੈਗੇ ਆ, ਉਹ ਇੱਕ ਇਦਾਂ ਦਾ ਬਿੱਲ ਲਿਆਉਣ ਦੀ ਸੋਚ ਰਹੇ ਆ ਜਿਹਦੇ ਨਾਲ ਚੇਨ ਮਾਈਗ੍ਰੇਸ਼ਨ ਬੰਦ ਹੋ ਜਾਏ, ਉਹਨੂੰ ਸਕ੍ਰੈਪ ਕੀਤਾ ਜਾਵੇ, ਤੇ ਨਾਲ ਦੀ ਨਾਲ ਜਿਹੜਾ ਡਾਇਵਰਸਿਟੀ ਵੀਜ਼ਾ ਆ
ਉਸ ਨੂੰ ਵੀ ਖਤਮ ਕੀਤਾ ਜਾਵੇ। ਰਿਪਰੈਜ਼ੈਂਟੇਟਿਵ ਐਂਡੀ ਓਗਲਸ ਇਹ ਪੁਸ਼ ਕਰ ਰਹੇ ਆ ਵੀ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਆਫ 1965 ਉਸ ਨੂੰ ਰਿਪੀਲ ਕਰ ਦਿੱਤਾ ਜਾਵੇ। ਕਹਿੰਦੇ ਭਈ ਈਵਨ ਦੋ ਇਮੀਗ੍ਰੇਸ਼ਨ USA ਦੇ ਵਿੱਚ ਇਹ ਬਹੁਤ ਵੱਡਾ ਇਹਦਾ ਯੋਗਦਾਨ ਆ ਇਮੀਗ੍ਰੈਂਟਸ ਦਾ ਇਕਨੋਮਿਕ ਕਲਚਰਲ ਸਿਕਿਉਰਿਟੀ ਇੰਟਰਸਟ ਨੂੰ ਲੈ ਕੇ, ਪਰ ਜੋ ਵੇਵ ਅੱਜ ਕੱਲ੍ਹ ਚੱਲ ਰਹੀ ਹੈਗੀ ਆ ਉਹਨੂੰ ਲੈ ਕੇ ਇਦਾਂ ਦੇ ਬਿੱਲ ਆ ਰਹੇ ਹੈਗੇ ਆ ਵੀ ਪਰਮਾਨੈਂਟ ਵੀ ਜਿਹੜੀ ਇਮੀਗ੍ਰੇਸ਼ਨ ਆ ਬੰਦ ਕੀਤੀ ਜਾਵੇ। H1 ਨੂੰ ਲੈ ਕੇ ਤਾਂ ਆਪਾਂ ਦੇਖਿਆ ਹੀ ਆ ਵੀ ਕਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ। ਪੋਲੀਟੀਕਲ ਸਾਈਲਮ ਆਲਮੋਸਟ ਬੰਦ ਹੋਣ ਦੇ ਕਿਨਾਰੇ ਆ। ਜਿਸ ਹਿਸਾਬ ਦੇ ਨਾਲ ਜਿੱਦਾਂ ਦੇ ਰੂਲ ਬਣਾਏ ਜਾ ਰਹੇ ਹੈਗੇ ਆ, ਜਿੱਦਾਂ ਜੱਜਾਂ ਦੀ ਛਾਂਟੀ ਕੀਤੀ ਜਾ ਰਹੀ ਹੈਗੀ ਆ, 55,000 ਦੇ ਕਰੀਬ ਹਰ ਸਾਲ ਡਿਵਰਸਿਟੀ ਵੀਜ਼ਾ ਦਿੱਤਾ ਜਾਂਦਾ ਸੀ, ਲੋਟਰੀ ਵੀਜ਼ਾ। ਇਹ ਉਹਨਾਂ ਮੁਲਕਾਂ ਤੋਂ ਜਿਨ੍ਹਾਂ ਮੁਲਕਾਂ ਦੇ ਲੋਕ ਘੱਟ ਗਿਣਤੀ 'ਚ ਇੱਥੇ ਆਉਂਦੇ ਆ। ਸੋ ਉਹ ਸਾਰਾ ਸਕ੍ਰੈਪ ਕਰਨ ਦੀ ਸੋਚ ਰਹੇ ਹੈਗੇ ਆ। ਲੋਕ ਕਹਿੰਦੇ ਵੀ ਜੋ ਇਮੀਗ੍ਰੈਂਟਸ ਹੋਣਗੇ USA ਨੂੰ ਉਹਨਾਂ ਨੂੰ ਕੁਆਲੀਫਾਈ ਕਰਨਾ ਪਊਗਾ ਅੰਡਰ ਐਨ ਐਕਸਪੈਂਡਡ ਸੈਟ ਆਫ ਗੁੱਡ ਮੋਰਲ ਕਰੈਕਟਰ ਰਿਕੁਆਇਰਮੈਂਟ ਹੋਣੀ ਚਾਹੀਦੀ ਆ। ਜਿਹੜੇ ਪ੍ਰੋਸਪੈਕਟਿਵ ਇਮੀਗ੍ਰੈਂਟਸ ਆ ਉਹਨਾਂ ਦਾ ਕਿਸੇ ਤਰ੍ਹਾਂ ਦਾ ਕਿਸੇ ਗੈਂਗ ਦੇ ਨਾਲ ਅਫੀਲੀਏਸ਼ਨ ਨਹੀਂ ਹੋਣੀ ਚਾਹੀਦੀ। ਪਹਿਲਾਂ ਦੇ ਕਿਸੇ ਤਰ੍ਹਾਂ ਦੇ ਉਹਨਾਂ ਦੇ ਅਰੈਸਟ ਰੈਕਰਡ ਨਹੀਂ ਹੋਣੇ ਚਾਹੀਦੇ। ਡੋਮੈਸਟਿਕ ਵਾਇਲੈਂਸ, ਡਰਾਈਵਿੰਗ ਅੰਡਰ ਦਾ ਇਨਫਲੂਐਂਸ ਈਵਨ ਵਿਦਆਊਟ ਕਨਵਿਕਸ਼ਨ ਕੁਡ ਰਿਸਕ ਬੀਇੰਗ ਇਨਐਲੀਜੀਬਲ। ਸੋ ਇਹ ਕਾਫੀ ਜ਼ਿਆਦਾ ਜਿਹੜੀ ਸਟ੍ਰਿਕਟਨੈਸ ਆ ਉਹ ਆ ਰਹੀ ਹੈਗੀ ਆ। ਜੇ ਬਿੱਲ ਪਾਸ ਹੁੰਦਾ ਹੈਗਾ ਤੇ ਇਹਦਾ ਤਾਂ ਬਹੁਤ ਵੱਡਾ ਅਸਰ ਹੋਣਾ ਆ। ਓਗਲਸ ਬਿੱਲ ਇਹ ਰਿਵਰਸ ਕਰਦਾ ਆ ਕੀ ਪੋਰਸ਼ਨ ਜੋ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਆਫ 1965 ਆ, ਜਿਹਨੂੰ ਹਾਰਟ ਸੈਲਰ ਐਕਟ ਕਰਕੇ ਜਾਣਿਆ ਜਾਂਦਾ ਹੈਗਾ ਆ। ਸੋ ਕਹਿੰਦੇ ਭਈ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਭਈ ਜਿਨ੍ਹਾਂ ਨੇ ਹਜੇ ਵੀ ਅਮਰੀਕਾ ਆਉਣਾ ਆ, ਇਹ ਮੇਕ ਸ਼ੋਰ ਕਰੋ ਉਹਨਾਂ ਦਾ ਲੀਗਲੀ ਆਉਣਾ ਆ ਤੇ ਉਹਨਾਂ ਦਾ ਜੋ ਕਰੈਕਟਰ ਗੁੱਡ ਹੋਣਾ ਚਾਹੀਦਾ ਹੈਗਾ ਆ, ਕਿਸੇ ਤਰ੍ਹਾਂ ਦੀ ਗੈਂਗ ਦੀ ਅਫੀਲੀਏਸ਼ਨ ਨਹੀਂ ਹੋਣੀ ਚਾਹੀਦੀ ਹੈਗੀ। ਇਹ ਸਾਰਾ ਕੁਝ ਹੁਣ ਚੈੱਕ ਕਰਨਗੇ। ਸੋਸ਼ਲ ਮੀਡੀਆ ਆਲਰੇਡੀ ਚੈੱਕ ਕਰ ਰਹੇ ਹੈਗੇ ਆ। ਸੋਸ਼ਲ ਮੀਡੀਆ ਦੇ ਵਿੱਚ ਜੋ ਐਂਟੀ ਇਮੀਗ੍ਰੈਂਟਸ, ਐਂਟੀ ਅਮਰੀਕਨ ਕਮੈਂਟ ਹੋਣਗੇ ਉਹ ਉਹਨਾਂ ਨੂੰ ਚੈੱਕ ਕਰੂਗੇ ਤੇ ਉਹ ਵੀਜ਼ਾ ਜਿਹੜਾ ਆ ਡਿਨਾਈ ਕੀਤਾ ਜਾ ਸਕਦਾ ਆ। ਰੂਬੀਓ ਹੋਣੀ ਕਈ ਵਾਰੀ ਕਹਿ ਚੁੱਕੇ ਆ ਵੀ ਇਹ ਤੁਹਾਡਾ ਹੱਕ ਨਹੀਂ ਹੈ ਅਮਰੀਕਾ ਦਾ ਵੀਜ਼ਾ ਲੈਣਾ। ਤੇ ਇਹ ਜਿਹੜੀ ਕਾਫੀ ਸਟ੍ਰਿਕਟਨੈਸ ਆ ਉਹ ਇਮੀਗ੍ਰੇਸ਼ਨ ਵਿੱਚ ਆ ਰਹੀ ਹੈਗੀ ਜੀ। ਅਦਾਲਤੀ ਕਾਰਵਾਈ ਦੇ ਦੌਰਾਨ ਅੱਜ US ਦੇ ਇਮੀਗ੍ਰੇਸ਼ਨ ਏਜੰਟਸ ਓਰੇਗਨ ਦੇ ਵਿੱਚ ਉਹਨਾਂ ਨੇ ਮੰਨਿਆ ਵੀ ਉਹਨਾਂ ਨੂੰ ਰੋਜ਼ਾਨਾ ਗ੍ਰਿਫਤਾਰ ਕਰਨ ਦੇ ਕੋਟੇ ਮਿਲਦੇ ਸੀਗੇ ਤੇ ਸਪੈਸ਼ਲ ਐਪਸ ਸੀਗੀਆਂ ਜਿਸ ਦੇ ਜ਼ਰੀਏ ਉਹ ਲੋਕਾਂ ਨੂੰ ਟਾਰਗੇਟ ਕਰਦੇ ਸੀਗੇ। ਅੰਡਰ ਓਥ ਇਹ ਜਿਹੜੇ ਅਧਿਕਾਰੀ ਆ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਕੋਟਾ ਸੀਗਾ ਵੀ ਰੋਜ਼ਾਨਾ 8 ਗ੍ਰਿਫਤਾਰੀਆਂ ਜਿਹੜੀਆਂ ਉਹ ਤੁਸੀਂ ਕਰਦੀਆਂ ਆ ਤੇ ਸਪੈਸ਼ਲ ਟੈਕਨੋਲੋਜੀ ਦੀ ਵਰਤੋਂ ਕਰਕੇ ਟਾਰਗੇਟਸ ਨੂੰ ਉਹ ਚੂਜ਼ ਕੀਤਾ ਜਾਂਦਾ ਸੀਗਾ। ਇਹ ਜਿਹੜੀਆਂ ਡਿਟੇਲਸ ਆਈਸ ਦੇ ਆਫੀਸਰਸ ਦੇ ਸਰਵੇਲੈਂਸ ਟੂਲਸ, ਅਰੈਸਟ ਗੋਲਸ ਆ ਉਸ ਦੇ ਬਾਰੇ ਜਿਹੜਾ ਉਹ ਸਾਹਮਣੇ ਆਈਆਂ ਆ। ਇੱਕ ਕਲਾਸ ਐਕਸ਼ਨ ਲਾਸੂਟ ਫਾਈਲ ਕੀਤਾ ਗਿਆ ਸੀ ਇਨੋਵੇਸ਼ਨ ਲਾਅ ਲੈਬ, ਇੱਕ ਇਮੀਗ੍ਰੈਂਟ ਰਾਈਟ ਨਾਨ ਪ੍ਰੋਫਿਟ ਆ ਤੇ ਉਹਨਾਂ ਨੇ ਚੈਲੰਜ ਕੀਤਾ ਸੀਗਾ ਆਈਸ ਦੀਆਂ ਇਹਨਾਂ ਪ੍ਰੈਕਟਿਸਿਸ ਨੂੰ ਜਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਡਿਟੇਨ ਕਰਦੇ ਸੀ ਵਿਦਆਊਟ ਵਾਰੰਟ ਜਾਂ ਵਿਦਆਊਟ ਪ੍ਰੋਬੇਬਲ ਕਾਜ਼। ਇਹ ਕਲਾਸ ਐਕਸ਼ਨ ਲਾਸੂਟ 'ਚ ਦਾਵਾ ਸੀਗਾ ਵੀ ਇਹ ਅਨਕਨਸਟੀਟਿਊਸ਼ਨਲ ਨੇ ਅਰੈਸਟ ਰੇਸ਼ੀਅਲ ਪ੍ਰੋਫਾਈਲਿੰਗ ਜਿਹੜੀ ਉਹ ਹੈਗੀ ਆ। ਸੋ ਫੈਡਰਲ ਜੱਜ ਆ ਉਹਨਾਂ ਨੇ ਪਲੇਂਟਿਫਸ ਦੇ ਨਾਲ ਜੇ ਇੱਕ ਹਿਸਾਬ ਦੇ ਨਾਲ ਐਗਰੀ ਜਿਹੜਾ ਉਹ ਕੀਤਾ ਤੇ ਵਾਰੰਟਲੈਸ ਅਰੈਸਟ ਜਿਹੜੀਆਂ ਓਰੇਗਨ ਦੇ ਵਿੱਚ ਆ ਉਹਨਾਂ ਨੂੰ ਰੋਕਿਆ ਜਿਹੜਾ ਹੋ ਗਿਆ ਸੀਗਾ। ਇਹ ਹੁਣ ਟੈਸਟੀਮੋਨੀ ਦੇ ਤਹਿਤ ਜਿਹੜਾ ਹਰਜੋਤ ਸਿੰਘ ਜੀ ਹੁਣ ਤੁਸੀਂ ਹਿਸਾਬ ਲਾ ਲਓ ਵੀ 3000 ਡੇਲੀ ਅਰੈਸਟ ਦਾ ਟਾਰਗੇਟ ਸੀਗਾ ਜਿਹੜਾ ਸਟੀਵਨ ਮਿਲਰ ਤੇ ਟਰੰਪ ਉਹਨਾਂ ਨੇ ਰੱਖਿਆ ਸੀਗਾ ਤੇ ਕੱਲੇ ਏਜੰਟ ਦੇ ਮੋਰੇ ਟਾਰਗੇਟ ਸੀਗਾ ਵੀ ਤੁਸੀਂ 8-8 ਜਣਿਆਂ ਨੂੰ ਗ੍ਰਿਫਤਾਰ ਜਿਹੜਾ ਉਹ ਕਰਨਾ ਆ। ਹੋ ਸਕਦਾ ਵੀ ਇਹ ਜਿਹੜੇ ਸੋ ਕਾਲਡ ਬੋਨਸ ਆ ਉਹ ਇਹਨਾਂ ਕੋਟਿਆਂ ਦੇ ਨਾਲ ਇਹਨਾਂ ਨੇ ਅਟੈਚ ਜਿਹੜੇ ਉਹ ਕੀਤੇ ਹੋਣ। ਤਾਂ ਹੀ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਮਾਰੋ ਮਾਰ ਜਿਹੜੀ ਉਹ ਪਈ ਸੀ, ਜਿਹੜੀ ਚੀਜ਼ਾਂ ਨੂੰ ਜਿਹੜਾ ਉਹ ਸੰਵਿਧਾਨ ਨੂੰ ਇੱਕ ਹਿਸਾਬ ਦੇ ਨਾਲ ਛਿੱਕੇ ਟੰਗ ਕੇ ਸਾਰਾ ਕੁਝ ਕੀਤਾ ਜਿਹੜਾ ਉਹ ਜਾ ਰਿਹਾ ਸੀ। ਅਦਾਲਤਾਂ ਦੀਆਂ ਵੀ ਗੱਲਾਂ ਇਹਨਾਂ ਦੇ ਦੁਆਰਾ ਨਹੀਂ ਸੀ ਮੰਨੀਆਂ ਜਾ ਰਹੀਆਂ ਜਿਹੜੀਆਂ ਉਹ ਹੈਗੀਆਂ। ਸੋ ਆਪਰੇਸ਼ਨ ਬਲੈਕ ਰੋਜ਼ ਜਿਹੜਾ ਕੀਤਾ ਗਿਆ ਸੀ, ਇੱਕ JB ਕਰਕੇ ਜਿਹੜੇ ਹੈਗੇ ਆ ਉਹਨਾਂ ਦੇ ਅੰਡਰ ਜਿਹੜਾ ਆਇਡੈਂਟੀਫਾਈ ਆਈਸ ਏਜੰਟ ਉਸਨੇ JB ਕਰਕੇ ਆਪਣਾ ਨਾਮ ਦੱਸਿਆ ਆ। ਕਹਿੰਦਾ ਵੀ ਉਹਦੀ ਟੀਮ ਨੂੰ ਜਿਹੜਾ ਉਹ ਦੱਸਿਆ ਗਿਆ ਸੀਗਾ ਵੀ ਵਰਬਲ ਆਰਡਰ ਸੀਗਾ ਵੀ 8 ਅਰੈਸਟ ਰੋਜ਼ਾਨਾ ਜਿਹੜੀਆਂ ਆ
ਉਹ ਤੁਸੀਂ ਕਰਨੀਆਂ ਹੈਗੀਆਂ ਆ। ਸੋ ਚਾਹੇ ਤਾਂ ਹੀ ਫਿਰ ਆਪਾਂ ਦੇਖਦੇ ਸੀਗੇ ਵੀ ਕਿਤੇ ਅਪਾਰਟਮੈਂਟ ਕੰਪਲੈਕਸ 'ਚ, ਕਿਤੇ ਪਾਰਕਿੰਗ ਲੋਟਸ ਦੇ ਵਿੱਚ ਤੇ ਕਿੱਥੇ-ਕਿੱਥੇ ਜਾ ਕੇ ਇਹ ਸਾਰੀਆਂ ਚੀਜ਼ਾਂ ਨੂੰ ਪੂਰੀਆਂ ਕਰਨ ਦੇ ਲਈ ਇਹਨਾਂ ਨੇ ਇਹ ਜਿਹੜੀਆਂ ਕਾਰਵਾਈਆਂ ਕੀਤੀਆਂ ਤੇ ਇਸੇ ਕਾਰਵਾਈਆਂ ਦੇ ਦੌਰਾਨ ਹੀ ਲੋਕਾਂ ਦੇ ਹੱਕਾਂ ਦੀ ਵੀ ਇਹਨਾਂ ਨੇ ਕਈ ਥਾਵਾਂ ਦੇ ਉੱਤੇ ਉਲੰਘਣਾ ਕੀਤੀ ਆ ਤੇ ਆਪਣੇ ਸਾਹਮਣੇ ਹੀ ਆ 2 ਅਮਰੀਕੀ ਸਿਟੀਜ਼ਨ ਤਾਂ ਇਹਨਾਂ ਦੀਆਂ ਗੋਲੀਆਂ ਦਾ ਸ਼ਿਕਾਰ ਉਹ ਹੋ ਚੁੱਕੇ ਆ। ਅਗਲੀ ਖਬਰ ਵੱਲ ਚਲੀਏ। ਅਜੇ ਡਿਟੇਲ ਨਹੀਂ ਆਈ, ਇਹ ਬ੍ਰੇਕਿੰਗ ਨਿਊਜ਼ ਆ ਰਹੀ ਹੈ ਵੀ 8:55 ਤੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਇੱਕ ਵਾਈਲਡ ਫਾਇਰ ਜੋ ਆ ਉਹ ਸਟਾਰਟ ਹੋਈ ਹੈਗੀ ਆ। ਪ੍ਰਾਈਵੇਟ ਪ੍ਰਾਪਰਟੀ ਤੇ ਹੋਈ ਆ ਤੇ ਇਹ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਸੋਰਸ ਜਿਹੜਾ ਆ ਨੈਸ਼ਨਲ ਇੰਟਰ ਏਜੰਸੀ ਫਾਇਰ ਸੈਂਟਰ, ਉਹਨਾਂ ਨੇ ਇਹ ਦੱਸਿਆ ਕਿ ਅੱਗ ਲਾਸ ਐਂਜਲਸ ਕਾਉਂਟੀ ਦੇ ਵਿੱਚ ਇਸ ਟਾਈਮ ਲੱਗੀ ਹੋਈ ਹੈਗੀ ਆ। ਜੀ ਜੀ ਨਿਕ ਫੈਂਟਸ ਜਿਹੜਾ ਇੱਕ ਰਾਈਟ ਵਿੰਗ ਜਿਹੜਾ ਬੋਲਣ ਵਾਲਾ ਆ, ਉਹ ਕੱਲ ਆਪਣੇ ਜਿਹੜਾ ਹਰਜੋਤ ਸਿੰਘ ਜੀ ਆਈਸ ਦੇ ਉੱਤੇ ਹੀ ਉਹ ਇੱਕ ਬਿਆਨ ਦੇ ਰਿਹਾ ਸੀਗਾ DHS ਦੇ ਉੱਤੇ। ਉਹ ਕਹਿੰਦਾ ਵੀ ਮੈਨੂੰ DHS ਵਾਲਿਆਂ ਨੇ ਦੱਸਿਆ ਆ ਵੀ ਉਹਨਾਂ ਨੇ ਜਿਹੜੀ ਮਾਸ ਜਿਹੜੀ ਡਿਪੋਰਟੇਸ਼ਨ ਆ ਉਹ ਹੁਣ ਬੰਦ ਕਰ ਦੇਣੀ ਆ। ਅੱਜ ਪੋਲੀਟੀਕੋ ਦਾ ਵੀ ਇੱਕ ਹਰਜੋਤ ਸਿੰਘ ਜੀ ਆਰਟੀਕਲ ਛਪਿਆ ਆ ਜਿਸ ਦੇ ਵਿੱਚ ਉਹ ਇਹ ਦਾਅਵਾ ਕਰ ਰਹੇ ਆ ਵੀ ਜਿਹੜੇ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਤੇ ਇਹਨਾਂ ਦੇ ਦੁਆਰਾ ਡਿਟੇਨ ਕੀਤਾ ਜਾ ਰਿਹਾ ਸੀ, ਉਹਦੇ ਵਿੱਚ ਹੁਣ ਰੋਕ ਜਿਹੜੀ ਉਹ ਲੱਗਣ ਜਾ ਰਹੀ ਆ। ਸੋ ਕ੍ਰਿਮੀਨਲਸ ਪ੍ਰਾਇਰ ਕਨਵਿਕਸ਼ਨਸ ਵਾਲੇ ਇਹਨਾਂ ਦੇ ਉੱਤੇ ਕਹਿੰਦੇ ਵੀ ਹੁਣ ਦੁਬਾਰਾ ਜਿਹੜਾ ਉਹ ਜ਼ੋਰ ਦਿੱਤਾ ਜਿਹੜਾ ਹੋ ਜਾਵੇਗਾ। ਸੋ ਇਮੀਗ੍ਰੇਸ਼ਨ ਡਿਟੈਂਸ਼ਨ ਕੇਸਿਸ ਕਹਿੰਦੇ ਵੀ ਇਸ ਮੌਕੇ ਡਿਕਲਾਈਨ ਦੇ ਉੱਤੇ ਜਿਹੜੇ ਉਹ ਸਾਹਮਣੇ ਆ ਰਹੇ ਆ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਸ ਟਾਈਮ ਪੁੱਲ ਬੈਕ ਕਰ ਰਹੀ ਆ ਹਾਰਡ ਲਾਈਨ ਟੈਕਟਿਕਸ ਨੂੰ ਜਿਹੜਾ ਉਹ ਲੈ ਕੇ। ਸੋ ਕਹਿੰਦੇ ਵੀ ਪਿਛਲੇ ਮਹੀਨਿਆਂ ਦੇ ਵਿੱਚ ਅਦਾਲਤਾਂ ਦੇ ਵਿੱਚ ਫਲੱਡ ਆ ਗਿਆ ਸੀ, ਹੜ੍ਹ ਆ ਗਿਆ ਸੀਗਾ ਹੇਬੀਅਸ ਕਾਰਪਸ ਦੀਆਂ ਪਟੀਸ਼ਨਸ ਦੇ ਨਾਲ, ਜਿਸ ਦੇ ਵਿੱਚ ਆਈਸ ਤੇ ਜਿਹੜੀਆਂ ਡਿਟੇਨ ਕੀਤੇ ਗਏ ਲੋਕ ਆ ਉਹਨਾਂ ਨੂੰ ਰਿਲੀਜ਼ ਕਰਨ ਦੇ ਲਈ ਕਸਟਡੀ ਚੋਂ ਉਹਦੀ ਗੁਹਾਰ ਜਿਹੜੀ ਆ ਉਹ ਲਾਈ ਜਾਂਦੀ ਸੀ ਤੇ TRO ਜਿਹੜਾ ਉਹ ਨਾਲ ਕੀਤਾ ਜਾਂਦਾ ਸੀ ਤਾਂ ਜੋ ਉਹਨਾਂ ਨੂੰ ਕਿਸੇ ਹੋਰ ਸੂਬੇ ਦੇ ਵਿੱਚ ਨਾ ਜਿਹੜਾ ਉਹ ਘੱਲ ਦਿੱਤਾ ਜਿਹੜਾ ਹੋ ਜਾਵੇ। ਸੋ ਕਹਿੰਦੇ ਵੀ ਜੇ ਇੱਕ ਟਾਈਮ ਦੇ ਉੱਤੇ ਹੇਬੀਅਸ ਪਟੀਸ਼ਨ ਰੋਜ਼ਾਨਾ ਦੀਆਂ 300 ਤੋਂ 400 ਹੋ ਰਹੀਆਂ ਸੀਗੀਆਂ 16 ਜਨਵਰੀ ਤੋਂ ਲੈ ਕੇ 17 ਫਰਵਰੀ ਦੇ ਦਰਮਿਆਨ, ਜਦ ਆਪਰੇਸ਼ਨ ਮੈਟਰੋ ਸਰਜ ਮਿਨੀਐਪੋਲਿਸ ਵਾਲਾ ਜਿਹੜਾ ਆ ਉਹ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਲੋਕਾਂ 'ਚ ਖਾਸਾ ਜਿਹੜਾ ਇਸ ਦੇ ਵਿੱਚ ਗੁੱਸਾ ਜਿਹੜਾ ਉਹ ਵਧਿਆ ਸੀਗਾ, ਜਿਸ ਤੋਂ ਬਾਅਦ 'ਚ ਇਵੈਂਚੁਅਲੀ ਇਹਨਾਂ ਨੂੰ ਬੈਕ ਡਾਊਨ ਜਿਹੜਾ ਆ ਉਹ ਸਰਕਾਰ ਨੂੰ ਕਰਨਾ ਜਿਹੜਾ ਉਹ ਪਿਆ ਸੀਗਾ। ਸੋ ਪੋਲੀਟੀਕੋ ਵਾਲੇ ਇਹ ਕਰ ਰਹੇ ਆ ਵੀ ਹਾਰਡ ਲਾਈਨ ਟੈਕਟਿਕਸ ਤੋਂ ਉਹ ਪੁੱਲ ਬੈਕ ਕਰ ਰਹੇ ਆ। ਨਿਕ ਫੁਐਂਟਸ ਇਹ ਕਹਿ ਰਿਹਾ ਆ, ਇਹ ਕਹਿ ਕੇ ਵੀ ਮੈਨੂੰ DHS ਦੇ ਅੰਦਰੋਂ ਪਤਾ ਲੱਗਾ ਵੀ ਜਿਹੜੀ ਮਾਸ ਡੈਪੋਟੇਸ਼ਨ ਦੀ ਕਾਰਵਾਈ ਆ ਉਸ ਨੂੰ ਹੁਣ ਇੱਕ ਹਿਸਾਬ ਦੇ ਨਾਲ ਸਲੋ ਡਾਊਨ ਜਾਂ ਰੋਕਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਉੱਥੇ ਦਾ ਇੱਕ ਬਹੁਤ ਵੱਡਾ ਨਿਊਜ਼ਪੇਪਰ ਆ ਵੈਨਕੂਵਰ ਸਨ, ਉਹਨਾਂ ਨੇ ਰਿਪੋਰਟ ਛਾਪੀ ਆ ਵੀ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਸਿੱਖ ਆ ਉਹ ਉਹਨਾਂ ਨੇ ਇੱਕ ਨੈਸ਼ਨਲ ਗਰੁੱਪ ਨੂੰ ਜੁਆਇਨ ਕੀਤਾ ਵੀ ਤਾਂ ਕਿ ਜੋ ਇੰਡੀਆ ਤੇ ਕੈਨੇਡਾ ਦੇ ਵਿੱਚ ਟ੍ਰੇਡ ਟਾਕਸ ਹੋਈਆਂ ਆ ਉਹਨਾਂ ਦੀ ਟਰਾਂਸਪੇਰੈਂਸੀ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸਿੱਖ ਗਰੁੱਪ ਆ ਉਹ ਕੈਨੇਡਾ ਦੇ ਵਿੱਚ ਇਹ ਕਹਿ ਰਹੇ ਆ ਕਿ ਸਾਨੂੰ ਮਾਰਿਆ ਗਿਆ ਆ, ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਇੰਡੀਆ ਵੱਲੋਂ, ਪਰ ਸਟਿਲ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇੰਡੀਆ ਦੇ ਵਿੱਚ ਜਾ ਕੇ ਆਪਣੀ ਟ੍ਰੇਡ ਡੀਲ ਕੀਤੀ ਹੈਗੀ ਆ। ਕਹਿੰਦੇ ਭਈ ਕੈਨੇਡਾ ਜਿਸ ਤਰ੍ਹਾਂ ਮੂਵ ਹੋ ਰਿਹਾ ਆ ਡਿਪਲੋਮੈਟਿਕ ਰਿਲੇਸ਼ਨ ਸੈੱਟ ਕਰਨ ਦੇ ਲਈ, ਪਰ BC ਦੀਆਂ ਸਿੱਖ ਗੁਰਦੁਆਰਾਸ ਨੇ ਇਹ ਕਿਹਾ ਵੀ ਜੋ ਕੈਨੇਡੀਅਨ ਸਿਟੀਜ਼ਨਸ ਦੇ ਉੱਤੇ ਮਾਰਨ ਦੀ ਕੋਸ਼ਿਸ਼ ਹੋਈ ਆ ਉਹ ਮੁੱਦਾ ਤੁਹਾਡਾ ਕਿੱਥੇ ਹੈਗਾ। ਮਨਿੰਦਰ ਸਿੰਘ ਸਪੋਕਸਪਰਸਨ ਜੋ BC ਗੁਰਦੁਆਰਾ ਕੌਂਸਲ ਦੇ ਸਿੱਖ ਫੈਡਰੇਸ਼ਨ ਆਫ ਕੈਨੇਡਾ ਦੇ ਆ, ਉਹਨਾਂ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਦੀ ਰੀਸੈਂਟ ਜੋ ਵਿਜ਼ਿਟ ਆ ਇੰਡੀਆ ਦੀ ਉਹਦੇ ਉੱਤੇ ਪੁੱਛਿਆ ਵੀ ਚੇਂਜ ਕੀ ਹੋਇਆ, ਵਾਟ ਚੇਂਜ। ਉਹਨਾਂ ਨੇ ਇਹ ਕਿਹਾ ਵੀ ਅਕਤੂਬਰ 2024 ਦੇ ਵਿੱਚ ਜਦੋਂ RCMP ਦੇ ਕਮਿਸ਼ਨਰਸ ਨੇ ਸਟੇਟਮੈਂਟ ਜਾਰੀ ਕੀਤੀ ਸੀ ਵੀ ਸ਼ਰੇਆਮ ਏਜੰਟਸ ਆਫ ਇੰਡੀਅਨ ਗਵਰਨਮੈਂਟ ਜੋ ਇਨਵੋਲਵ ਹੈਗੇ ਆ ਵਾਇਲੈਂਟ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਕੈਨੇਡਾ ਦੇ ਵਿੱਚ, ਖਾਸ ਕਰਕੇ ਮਰਡਰ ਦੇ ਲਈ, ਐਕਸਟੋਰਸ਼ਨ ਦੇ ਲਈ ਡਿਪਟੀ ਫੋਰਨ ਅਫੇਅਰ ਕਨਫਰਮ ਕੀਤਾ ਸੀ ਡਿਪਟੀ ਫੋਰਨ ਅਫੇਅਰ ਮਿਨਿਸਟਰ ਨੇ, ਤੇ ਹੁਣ ਜਿਹੜਾ ਆ ਉਹ ਰੁਕ ਗਈਆਂ ਆ
ਪਰ ਹੁਣ ਵੀ ਉਹ ਉਸੇ ਤਰ੍ਹਾਂ ਚੱਲ ਰਿਹਾ ਹੈਗਾ। ਕਹਿੰਦੇ ਵੀ ਉਹ ਤੋਂ ਬਾਅਦ ਤਾਂ ਸਮਾਂ ਹੋਰ ਬਹੁਤ ਜ਼ਿਆਦੀਆਂ ਐਕਸਟੋਰਸ਼ਨਸ ਹੋਈਆਂ, ਹੋਰ ਮਰਡਰ ਵੀ ਹੋਏ ਆ, ਹੋਰ ਥ੍ਰੈਟ ਵੀ ਆ ਰਹੀਆਂ ਹੈਗੀਆਂ। ਤੇ ਜਦੋਂ ਤੋਂ ਕਾਰਨੀ ਵਾਪਸ ਆਏ ਹੈਗੇ ਆ ਇੰਡੀਆ ਟ੍ਰਿਪ ਤੋਂ, ਸਿੱਖ ਗਰੁੱਪ ਜਿਹੜੇ ਆ ਆਲ ਓਵਰ ਜੋ ਕੈਨੇਡਾ ਦੇ ਵਿੱਚ ਹੈਗੇ ਆ, ਉਹ ਫੈਡਰਲ ਗਵਰਨਮੈਂਟ ਤੋਂ, ਆਪਣੇ ਇਲੈਕਟਡ ਆਫੀਸ਼ੀਅਲਸ ਤੋਂ ਬਾਰ-ਬਾਰ ਇਹ ਪੁੱਛ ਰਹੇ ਆ ਵੀ ਇਸ ਇਸ਼ੂ ਦੇ ਉੱਤੇ ਤੁਸੀਂ ਕਦੋਂ ਗੱਲ ਕਰਨੀ ਹੈਗੀ ਆ। ਲਿਬਰਲ ਸਿੱਖ ਕਾਕਸ ਨੇ ਜਿਹੜੀ ਸਪੋਰਟ ਆ ਉਹ ਸਿੱਖ ਗਰੁੱਪਸ ਦੇ ਸੰਬੰਧ ਦੇ ਵਿੱਚ ਕੀਤੀ ਹੈਗੀ ਆ, ਪਰ ਉਹਨਾਂ ਨੇ ਇਹ ਕਿਹਾ ਆ ਵੀ ਪਬਲਿਕ ਇਨਕੁਆਇਰੀ ਦੇ ਸੰਬੰਧ ਦੇ ਵਿੱਚ ਜੈਸ ਨਹੀਂ ਕੀਤੀ, ਜਦ ਕਿ ਉੱਥੇ ਦੀਆਂ ਸਿੱਖ ਆਰਗੇਨਾਈਜੇਸ਼ਨਸ ਆਪਣੀ ਡਿਮਾਂਡ ਕਰ ਰਹੀਆਂ ਹੈਗੀਆਂ ਵੀ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਕਿਲਿੰਗ ਦੇ ਸੰਬੰਧ ਦੇ ਵਿੱਚ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਆ। ਕਾਕਸ ਨੇ ਨੂੰ ਜਿਹੜਾ ਲੈਟਰ ਆ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਵੱਲੋਂ ਲਿਖਿਆ ਗਿਆ ਆ, ਕਹਿੰਦੇ ਵੀ ਉਹ ਅਸੀਂ ਸਪੋਰਟ ਕਰਾਂਗੇ ਕਿ ਜੇ ਕਿਸੇ ਤਰ੍ਹਾਂ ਦੀ ਜੁਡੀਸ਼ੀਅਲ ਪ੍ਰੋਸੈਸ ਜਿਹੜੀ ਆ ਕੰਪਲੀਟ ਹੁੰਦੀ ਹੈਗੀ ਆ। ਸਰੀ ਦੇ ਲਿਬਰਲ ਐਮਪੀ ਸੁਖ ਧਾਲੀਵਾਲ, ਉਹ ਵੀ ਸਿੱਖ ਕਾਕਸ ਦੇ ਉੱਥੇ ਕੈਨੇਡਾ ਦੇ ਮੈਂਬਰ ਹੈਗੇ ਆ, ਉਹ ਬਿਲਕੁਲ ਨਾਲ ਹੈਗੇ ਆ ਸਿੱਖਾਂ ਦੇ ਵੀ ਹਾਂ ਜਿਹੜਾ ਇਹ ਧੱਕਾ ਹੋਇਆ ਹੈਗਾ ਤੇ ਮੈਂ ਤੁਹਾਡੇ ਨਾਲ ਹੈਗਾ ਆ। ਸੋ ਦੇਖਦੇ ਆ, ਪਰ ਉੱਥੇ ਦੇ ਸਿੱਖ ਕੈਨੇਡਾ ਦੇ ਕਾਫੀ ਅਪਸੈਟ ਹੈਗੇ ਆ ਜਦੋਂ ਤੋਂ ਮਾਰਕ ਕਾਰਨੀ ਹੋਣੀ ਇੰਡੀਆ ਜਾ ਕੇ ਉਹਨਾਂ ਨੇ ਡੀਲਸ ਕੀਤੀਆਂ ਆ, ਪਰ ਉਹ ਕਹਿੰਦੇ ਵੀ ਆਪਣੇ ਸਿਟੀਜ਼ਨਸ ਦੀ ਰਾਖੀ ਦੇ ਲਈ ਤੁਸੀਂ ਕੀ ਕਰਦੇ ਆ। ਜੀ ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ, ਇੱਕ ਆਪਣੇ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਇਸ ਟਾਈਮ ਸੁਣ ਰਹੇ ਆ, ਦੇਖ ਰਹੇ ਹੈਗੇ ਆ, ਕੈਲੀਫੋਰਨੀਆ ਜਾਂ ਅਮਰੀਕਾ ਦੇ ਵਿੱਚ ਤੁਹਾਨੂੰ ਕਿਸੇ ਗੈਂਗਸਟਰ ਦੀ ਥ੍ਰੈਟ ਆਈ ਹੈਗੀ ਆ ਜਾਂ ਕਿਸੇ ਨੇ ਐਕਸਟੋਰਸ਼ਨ ਕਰਨ ਦੀ ਗੱਲਬਾਤ ਕੀਤੀ ਹੈਗੀ ਆ, ਤੁਹਾਤੋਂ ਪੈਸੇ ਮੰਗੇ ਹੈਗੇ ਆ, ਆਪਾਂ ਵਾਰ-ਵਾਰ FBI ਦੇ ਨੰਬਰ ਅਨਾਉਂਸ ਕਰਦੇ ਰਹਿੰਦੇ ਆ, ਇਹ ਇੱਕ ਕੋਈ ਵੱਡੀ ਆਰਗੇਨਾਈਜੇਸ਼ਨ ਆ, ਉਹ ਸਪੈਸ਼ਲ ਰਿਪੋਰਟ ਇਹਦੇ ਉੱਤੇ ਛਾਪ ਰਹੀ ਆ। ਜੇ ਤੁਸੀਂ ਦੱਸਣਾ ਚਾਹੁੰਦੇ ਆ ਤੇ ਤੁਸੀਂ ਪੰਜਾਬੀ ਰੇਡੀਓ USA ਤੇ ਕਾਲ ਕਰ ਲਿਓ 408 272 5200 ਤੇ ਜਿਹੜੀ ਉਹ ਆਰਗੇਨਾਈਜੇਸ਼ਨ ਨੇ ਆਰਟੀਕਲ ਛਾਪਣਾ ਹੈਗਾ ਆ, ਉਹ ਜੇ ਤੁਸੀਂ ਚਾਹੁੰਦੇ ਵੀ ਤੁਹਾਡਾ ਨਾਮ ਡਿਸਕਲੋਜ਼ ਨਾ ਕੀਤਾ ਜਾਵੇ ਤਾਂ ਉਹ ਡਿਸਕਲੋਜ਼ ਨਹੀਂ ਵੀ ਕੀਤਾ ਜਾਊਗਾ। ਇਹ ਇੱਕ ਤੁਸੀਂ ਗੁਪਤ ਰਹਿ ਕੇ ਵੀ ਦੱਸ ਰਹੇ ਆ, ਕੈਲੀਫੋਰਨੀਆ ਬਹੁਤ ਹੀ ਇੱਕ ਰਿਪਿਊਟਡ ਵੱਡੀ ਜਿਹੜੀ ਅਖਬਾਰ ਆ, ਉਹ ਇਸ ਟਾਈਮ ਇੱਕ ਆਰਟੀਕਲ ਇਸ ਇਸ਼ੂ ਦੇ ਉੱਤੇ ਰਿਪੋਰਟ ਜਿਹੜੀ ਉਹ ਰੈਡੀ ਕਰ ਰਹੀ ਆ, ਜਿਸ ਦੇ ਲਈ ਉਹ ਅਜਿਹੇ ਜਿਹੜੇ ਪੀੜਤ ਆ, ਵਿਕਟਮ ਆ, ਜਿਹੜੇ ਆਈਦਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਉਹ ਸ਼ਿਕਾਰ ਹੋਏ ਆ, ਐਕਸਟੋਰਸ਼ਨ ਦਾ ਜੇ ਉਹ ਸ਼ਿਕਾਰ ਹੋਏ ਆ, ਵੀ ਉਹ ਪਲੀਜ਼ ਅੱਗੇ ਆਉਣ ਤੇ ਆ ਕੇ ਜਿਹੜੀ ਇਨਫੋਰਮੇਸ਼ਨ ਆ ਉਹ ਸਾਂਝੀ ਕਰਨ। ਤੁਹਾਡਾ ਨਾਮ, ਤੁਹਾਡਾ ਕੋਈ ਵੀ ਚੀਜ਼, ਹਰ ਇੱਕ ਚੀਜ਼ ਜਿਹੜੀ ਆ ਜੋ ਤੁਸੀਂ ਚਾਹੋਗੇ ਉਹੀ ਜਿਹੜਾ ਜਾਊਗਾ, ਬਾਕੀ ਚੀਜ਼ਾਂ ਜਿਹੜੀਆਂ ਉਹ ਗੁਪਤ ਰੱਖੀਆਂ ਜਾਣਗੀਆਂ। ਜਿਹੜੇ ਕ੍ਰਾਈਮਸ ਦਾ ਤੁਸੀਂ ਸ਼ਿਕਾਰ ਹੋਏ ਆ ਉਹਦੇ ਬਾਰੇ ਜਿਹੜੀ ਇਸ ਦੇ ਵਿੱਚ ਜਾਣਕਾਰੀ ਜਿਹੜੀ ਉਹ ਹੋਊਗੀ। ਸੋ ਉਹਨਾਂ ਵਿਕਟਮਸ ਦੇ ਨਾਲ ਜਿਹੜੀ ਇੰਟਰਵਿਊ ਤੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਇਹ ਕਰਨਾ ਚਾਹੁੰਦੇ ਆ। ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਜਿਹੜੀ ਵੀ ਉਹ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ, ਉਹ ਤੁਹਾਡੇ ਨਾਲ ਜੋ ਵਾਪਰਿਆ ਆ ਉਹ ਦੱਸਿਆ ਜਾ ਸਕਦਾ ਆ। ਇੰਡੀਅਨ ਓਰੀਜਨ ਅਟੈਕਿੰਗ ਡਾਇਸਪੋਰਾ ਕਮਿਊਨਿਟੀਜ਼, ਜਿਸ ਤਰੀਕੇ ਦੇ ਨਾਲ ਵੀ ਭਾਰਤ ਤੋਂ ਇਹ ਜਿਹੜਾ ਕ੍ਰਾਈਮ ਆ ਉਹ ਇੱਥੇ ਆਇਆ ਆ, ਤਾਂ ਮਤਲਬ ਭਾਵ ਵੀ ਜਿਹੜੇ ਭਾਰਤ ਦੇ ਨਾਲ ਜਿਹੜੀਆਂ ਤਾਰਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਜੁੜੀਆਂ ਆ, ਤੇ ਚਾਹੇ ਉਹ ਐਕਸਟੋਰਸ਼ਨ ਆ, ਚਾਹੇ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਆ, ਮਾਰਨ ਦੀਆਂ ਧਮਕੀਆਂ ਆ, ਤੇ ਜਾਂ ਹੋਰ ਜਿਹੜੀਆਂ ਚੀਜ਼ਾਂ ਆ, ਜਾਂ ਪਿੱਛੋਂ ਪ੍ਰਾਪਰਟੀ ਜ਼ਬਤ ਕਰਨ ਦੇ ਜਿਹੜੇ ਆ ਉਹ ਤੁਹਾਨੂੰ ਡਰਾਵੇ ਪਾਏ ਜਾਂਦੇ ਆ, ਜਾਂ ਉਹ ਵੀਜ਼ਾ ਡਰਾਉਣ ਵਾਲੇ ਆ, ਉਹ ਚੀਜ਼ਾਂ ਵਾਲੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਆ, ਪਿੱਛੋਂ ਪਰਿਵਾਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ, ਜਾਂ ਤੰਗ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਆ, ਜਾਂ ਤੁਹਾਨੂੰ ਸਿੱਧਾ ਹੀ ਜਿਹੜੀ ਆ ਮਨੀ ਐਕਸਟੋਰਟ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਆ, ਜਾਂ ਕਾਲਾਂ ਆ ਰਹੀਆਂ ਆ, ਤਾਂ ਪਲੀਜ਼ ਵਿਕਟਮ ਜਿਹੜੇ ਆ ਉਹ ਅੱਗੇ ਆਉਣ। ਤੇ ਉਹ ਇੱਕ ਅਖਬਾਰ ਨੇ, ਬਹੁਤ ਹੀ ਜਿਹੜੇ ਰਿਪਿਊਟਡ ਅਖਬਾਰ ਨੇ, ਇਹ ਆਰਟੀਕਲ ਦੇ ਲਈ ਜਿਹੜੇ ਵਿਕਟਮਸ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰਨੀ ਚਾਹੁੰਦੇ ਆ। ਤੁਸੀਂ ਸਾਡੇ ਸਟੂਡੀਓ 'ਚ ਕਾਲ ਕਰਕੇ ਗੱਲਬਾਤ ਸਾਡੇ ਨਾਲ ਕਰ ਲਓ, ਤੇ ਤੁਹਾਡਾ ਨਾਮ, ਤੁਹਾਡਾ ਨੰਬਰ, ਸਾਰੀਆਂ ਚੀਜ਼ਾਂ ਗੁਪਤ ਰੱਖ ਕੇ ਉਹਨਾਂ ਦੇ ਨਾਲ ਤੁਹਾਡੀ ਜਿਹੜੀ ਆ ਉਹ ਗੱਲ ਕਰਵਾਈ ਜਾਵੇਗੀ। ਤੇ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਫੋਨ ਨੰਬਰ 408 272 5200 ਦੇ ਉੱਤੇ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ, ਉਦੋਂ ਤੱਕ ਲਈ ਲੈਂਦੇ ਆ ਇਜਾਜ਼ਤ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।